ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਜਗਵੀਰ ਸਿੰਘ ਜੀ ਦੱਸਣਗੇ ਜਿਹੜੇ ਇਲਾਜ ਕਈ ਉਹ ਨਹੀਂ ਦੱਸੇ ਜਾਂਦੇ ਮੰਗਲਵਾਰ ਨੂੰ, ਜਾਂ ਹੋਰ ਬਹੁਤ ਸਾਰੇ ਇਲਾਜ ਉਹਨਾਂ ਦੇ ਕੋਲ ਹੁੰਦੇ ਆ ਜਿਹੜੇ ਲੱਭ ਕੇ ਸਾਡੇ ਲਈ ਲਿਆਉਂਦੇ ਆ। ਉਹਨਾਂ ਦੇ ਨਾਲ ਇਹਦੇ ਵਿੱਚ ਇਹ ਦੱਸਦੀ ਹੈ ਕਿ ਸਾਡੇ ਕੋਲ ਨਹੀਂ ਹੁੰਦਾ, ਸਿਰਫ ਅਤੇ ਸਿਰਫ ਚੀਜ਼ਾਂ ਜਿਹੜੀਆਂ ਸਾਡੇ ਘਰ ਵਿੱਚ ਹੁੰਦੀਆਂ ਉਹਨੂੰ ਅਸੀਂ ਵਰਤਦੇ ਹਾਂ ਕਿਸ ਤਰ੍ਹਾਂ ਉਹਨਾਂ ਕੇ ਖਾਣਾ ਆ। ਜੇ ਉਹਨਾਂ ਦੇ ਵਿੱਚ ਉਹਨਾਂ ਚੀਜ਼ਾਂ ਦੇ ਵਿੱਚ ਹੀ ਤੁਹਾਡੇ ਲੱਗਦਾ ਹੈ ਕਿ ਸਰੀਰ ਨੂੰ ਕੋਈ ਚੀਜ਼ ਠੀਕ ਨਹੀਂ ਤਾਂ ਅਸੀਂ ਨਹੀਂ ਪਾਉਣੀ ਵਿੱਚ, ਜਾਂ ਤੁਹਾਨੂੰ ਐਂ ਲੱਗਦਾ ਹੈਗਾ ਕਿ ਉਹ ਜਿਹੜੀ ਚੀਜ਼ ਆ ਉਹ ਹਾਨੀਕਾਰਕ ਜਾਂ ਉਹਨੂੰ ਤੁਹਾਨੂੰ ਅਲਰਜੀ ਆ ਤੇ ਉਸ ਚੀਜ਼ ਦਾ ਸੇਵਨ ਤੁਸੀਂ ਨਹੀਂ ਕਰਨਾ। ਚੱਲਾਂਗੇ ਅਸੀਂ ਜਗਵੀਰ ਸਿੰਘ ਹੋਰ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਵੇਕਰਸ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਡਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਪ੍ਰਿਤਪਾਲ ਸਿੰਘ ਤੇ ਗਰਮੇਲ ਕੌਰ ਬਾਟ ਸੈਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੇ ਵੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਬਲੱਡ ਪ੍ਰੈਸ਼ਰ ਪੁੱਛਦੇ ਸੀਗੇ। ਉਹਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੈਗੇ ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ, ਇਹ ਮਿਕਸ ਕਰਕੇ ਆਪਣੇ ਸੂਰਜਮੁਖੀ ਦੇ ਬੀਜ 20 ਗ੍ਰਾਮ, 4 ਚੀਜ਼ਾਂ ਹੈਗੀਆਂ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੋ। ਇਹਦੇ ਵਿੱਚ ਤੁਸੀਂ ਆਪਣੇ ਅੱਜ ਕੱਲ੍ਹ ਤਾਂ ਗਾਜਰਾਂ ਤੇ ਪਾਲਕ ਦਾ ਰਸ ਇਹ ਕੱਢ ਕੇ ਤੁਸੀਂ ਆਪਣੇ ਸਵੇਰ ਨੂੰ ਪੀਓ, ਇਹ ਬਹੁਤ ਛੇਤੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਜੀ। ਜੇ ਟੇਸਟ ਬਣਾ ਥੋੜਾ ਨਿੰਬੂ ਵੀ ਨਿਚੋੜ ਲਓ, ਅੱਧਾ ਨਿੰਬੂ ਨਿਚੋੜ ਲਓ ਵਿੱਚ। ਫਿਰ ਜਿਹੜਾ ਤਿਰਫਲਾ ਪਾਊਡਰ ਹੁੰਦਾ ਉਹ ਵੀ ਵਧੀਆ ਚੀਜ਼ ਹੈ ਜੀ। 1 ਚਮਚਾ ਇਹ ਮਿੱਟੀ ਦੇ ਭਾਂਡੇ ਵਾਂ ਤੁਸੀਂ 1 ਚਮਚਾ 1 ਕੱਪ ਪਾਣੀ 'ਚ ਭਿਓ ਕੇ ਰੱਖ ਦਿਓ ਨਾ। ਜੇ ਮਿੱਟੀ ਦਾ ਭਾਂਡਾ ਮਿਲ ਜੇ ਤਾਂ ਵਧੀਆ, ਨਹੀਂ ਤਾਂ 2 ਕੱਪ ਠੀਕ। ਤੇ ਉਹਦੇ ਵਿੱਚ 2 ਚਮਚੇ ਮਿਸ਼ਰੀ ਦੇ ਪਾ ਦੇਣੇ, ਇਹ ਭਿਓ ਕੇ ਰੱਖ ਦਿਓ। ਇਹ ਸਵੇਰ ਨੂੰ ਤੜਕੇ ਉੱਠ ਕੇ ਪੀ ਲਓ, ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਸਰਵਗੰਧਾ ਚੂਰਨ ਤੇ ਆਂਵਲਾ ਚੂਰਨ ਇਹ ਬਰਾਬਰ ਲੈਣੀ ਹੈਗੀ। ਇਹਦਾ ਆਪਣੇ ਅੱਧਾ ਚਮਚਾ ਪਪੀਤੇ ਦੇ ਜੂਸ ਨਾਲ ਲੈਣਾ ਜੀ, ਪਪੀਤੇ ਦੇ ਜੂਸ ਨਾਲ ਲੈਣਾ। ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋਊਗਾ। ਅੱਧਾ ਚਮਚਾ ਸਵੇਰ ਨੂੰ ਲੈ ਲਓ, ਅੱਧਾ ਚਮਚਾ ਸ਼ਾਮ ਨੂੰ ਲੈ। ਜੇ ਜ਼ਿਆਦਾ ਹਾਈ ਹੈਗਾ ਤਾਂ 1 ਚਮਚਾ ਵੀ ਤੁਸੀਂ ਲੈ ਸਕਦੇ ਜੀ। ਜਾਂ ਫਿਰ ਤੁਸੀਂ ਸਰਵਗੰਧਾ ਲੈਣੀ ਹੈਗੀ 150 ਗ੍ਰਾਮ, ਅਰਜੁਨ ਦੀ ਛਿੱਲ 200 ਗ੍ਰਾਮ, ਅਸ਼ਵਗੰਧਾ 100 ਗ੍ਰਾਮ, ਸ਼ਿਲਾਜੀਤ 25 ਗ੍ਰਾਮ। ਇਹ ਤੁਸੀਂ ਆਪਣੇ ਮਿਕਸ ਕਰਕੇ ਆਪਣੇ ਅੱਧਾ ਚਮਚਾ ਲੈ ਸਕਦੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਬਾਕੀ ਇਹਦੀ ਸਰਵਗੰਧਾ ਦੀ ਬਣੀਆਂ ਬਣਾਈਆਂ ਗੋਲੀਆਂ ਵੀ ਮਿਲ ਜਾਂਦੀਆਂ ਜੀ। ਜੇ ਨਹੀਂ ਕਿਸੇ ਨੂੰ ਮਿਲਦੀ ਆਰਡਰ ਦੇ ਕੇ ਗੋਲੀਆਂ ਮੰਗਵਾ ਸਕਦੇ ਹਾਂ। ਤੇ ਆਪਣੇ 1 ਗੋਲੀ ਸਵੇਰ ਨੂੰ, 1 ਗੋਲੀ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ, ਇਹ ਵੀ ਚੰਗੀ ਰਹਿੰਦੀ ਹੈਗੀ। ਜਾਂ ਜੇ ਤੁਹਾਨੂੰ ਕੋਈ ਬਾਹਲੀ ਆਪਣੇ ਛੇਤੀ ਹੁੰਦਾ ਹੈਗਾ ਜ਼ਿਆਦਾ ਤਾਂ ਉਹਦੇ ਵਿੱਚੋਂ ਤੁਸੀਂ 200 ਗ੍ਰਾਮ ਸ਼ੱਕਰ ਲੈ ਕੇ ਤੇ 2 ਚਮਚੇ ਤੁਸੀਂ ਕਤੀਰਾ ਗੂੰਦ ਪਿਸਿਆ ਵਾ, ਕਤੀਰਾ ਗੂੰਦ ਨੂੰ ਪੀ ਲਓ। 2 ਚਮਚੇ ਕਤੀਰੇ ਗੂੰਦ ਤੇ 200 ਗ੍ਰਾਮ ਸ਼ੱਕਰ ਇਹਦੇ ਵਿੱਚੋਂ ਪਾ ਕੇ ਤੁਸੀਂ ਆਪਣੇ 4-5 ਖੁਰਾਕਾਂ ਜਿਹੀਆਂ ਬਣਾ ਲਓ। ਇਹ ਤੁਸੀਂ ਆਪਣੇ ਖਾ ਲਿਆ ਕਰੋ ਜੀ। ਬਾਹਲਾ ਹਾਈ ਹੈ ਤਾਂ 10 ਮਿੰਟਾਂ ਵਿੱਚ ਸਾਰਾ ਬਲੱਡ ਪ੍ਰੈਸ਼ਰ ਜਿਹੜਾ ਲੋ ਡਾਊਨ ਹੋ ਜਾਵੇ। ਐਮਰਜੈਂਸੀ ਨੁਕਸਾ ਹੈਗਾ ਜਿਹੜਾ ਕਹਿੰਦੇ ਸੀਗੇ ਉਹਨੇ ਗਲਾ ਜਿਹਾ ਸੁੱਕਦਾ ਹੈਗਾ, ਉਹ ਤੁਸੀਂ ਪਲੰਬ ਖਾ ਲਿਆ ਕਰੋ, ਛੋਟੀ ਇਲਾਇਚੀ ਮੂੰਹਾਂ ਪਾ ਲਿਆ ਕਰਿਓ। ਜਾਂ ਫਿਰ ਗਲੀਸਰੀਨ ਤੁਸੀਂ ਮੂੰਹ ਦੇ ਵਿੱਚ ਲਗਾਓ, 1 ਚਮਚਾ ਗਲੀਸਰੀਨ ਦਾ ਭਰ ਕੇ ਮੂੰਹ ਦੇ ਵਿੱਚ ਤੁਸੀਂ ਆਪਣੇ ਪਾ ਲਓ ਅਸੀਂ। ਤੇ ਉਹਨੂੰ ਐਂ ਜੀਭ ਨਾਲ ਸਾਰੇ ਗੱਲਾਂ ਦੇ ਉੱਤੇ, ਜੀਭ ਦੇ ਉੱਤੇ, ਅੱਗੇ ਦੰਦਾਂ ਦੇ ਆਲੇ ਪਿੱਛੇ ਜੀਭ ਨਾਲ ਅੰਦਰ ਘਮਾਈ ਚੱਲੋ। 2-3 ਮਿੰਟ ਬਾਅਦ ਆਪਣੇ ਤੁਸੀਂ ਆਪਣੇ ਬਾਹਰ 2 ਮਿੰਟ ਰੱਖ ਕੇ ਇਹਦੇ ਨਾਲ ਸਾਰੀ ਸੁੱਕਦਾ ਆਪਣੇ ਜਾਂ ਗਲ ਸੁੱਕਦਾ ਹੈਗਾ ਠੀਕ ਹੋ। ਇੱਕ ਉਹਨੇ ਪੁੱਛਦੇ ਸੀਗੇ, ਉਹਨੇ 2-3 ਵੀਕਾਂ ਹੋ ਗਿਆ, ਉਹਨਾਂ ਦੀ ਜਿਹੜੀ ਨਬਜ਼ ਹੈਗੀ ਪਲਸ ਰੇਟ ਉਹ ਬਹੁਤ ਘੱਟ ਜਾਂਦਾ ਹੈਗਾ। ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਜੀ। 10 ਗ੍ਰਾਮ ਤੁਸੀਂ ਮਿਰਚਾਂ ਲੈ ਲੈਣੀਆਂ, ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਉਹ ਲੈ ਲਓ। 5 ਗ੍ਰਾਮ ਹਿੰਗ ਲੈ ਲੈਣੀ ਹੈਗੀ ਤੇ 5 ਗ੍ਰਾਮ ਇਹ ਕਪੂਰ ਜਿਹੜਾ ਖਾਣੇ ਵਾਲਾ ਹੁੰਦਾ, ਉਹ ਇਹ ਮਿਕਸ ਜੇ ਕਰਕੇ ਰੱਖ ਲਓ। ਅੱਧਾ ਚਮਚਾ ਉਹਨੇ ਇਹਦੇ ਨਾਲ ਸਾਰੀ ਜਿਹੜੀ ਨਾੜੀ ਦੀ ਚਾਲ ਹੈ। ਜਿਹੜੇ ਰੀਹ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹ ਲੈਣਾ ਹੈ ਕੂੜਾ ਸੱਕ, ਮਿੱਠੀਆਂ ਸਰੰਜਾਂ, ਅਸਗੰਧ, ਸੁੰਡ, ਇਹ ਚਾਰੇ ਚੀਜ਼ਾਂ 100-100 ਗ੍ਰਾਮ ਤੁਸੀਂ ਆਪਣੇ ਲੈ ਲੈਣੀ। ਇਹਦਾ ਫਿਰ ਪਾਊਡਰ ਜਿਹਾ ਬਣਾ ਲੈਣਾ ਤੁਸੀਂ। ਥੋੜਾ ਜਿਹਾ ਤੁਸੀਂ ਆਪਣੇ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਜਾਂ ਕੜਾਹ ਸਮਝ ਲਓ, ਥੋੜਾ ਜਿਹਾ ਕੜਾਹ ਜਿਹਾ ਬਣਾ ਕੇ ਉਹਦੇ ਵਿੱਚੋਂ ਤੁਸੀਂ 1 ਚਮਚਾ ਇਹਦਾ ਜਿਹੜੀ ਦਵਾਈ ਦਾ ਪਾਊਡਰ ਹੋਊਗਾ ਉਹ ਮਿਕਸ ਕਰਕੇ ਆਪਣੇ ਖਾ ਲੈਣਾ। ਚਾਹੇ ਪੰਜੀਰੀ ਜੀ ਬਣਾ ਕੇ ਰੱਖ ਲਓ, ਜਾਂ ਪੰਜੀਰੀ 2 ਚਮਚੇ ਪਾ ਲਈ, 1 ਚਮਚਾ ਇਹਦਾ ਪਾ ਕੇ ਉਹ ਖਾ ਲਿਓ। ਇਹ ਆਪਣੇ ਰੀਹ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਜੇ ਕਿਸੇ ਨੂੰ ਬਾਈ ਚਾਂਸ ਬੇਹੋਸ਼ੀ ਜੀ ਹੋ ਜਾਂਦੀ, ਕਈ ਵਾਰੀ ਦੌਰਾ ਜਿਹਾ ਪੈ ਕੇ ਆਉਂ, ਉਹ ਔਲੇ ਦੇ ਰਸ ਦੇ 2 ਚਮਚੇ ਤੇ 1 ਚਮਚਾ ਦੇਸੀ ਇਹ ਮਿਲਾ ਕੇ ਮੂੰਹ ਦੇ ਵਿੱਚੋਂ ਪਾ ਦਿਓ, ਉਹਦੀ ਆਪਣੇ ਬੇਹੋਸ਼ੀ ਜਿਹੜੀ ਆਪਣੇ ਟੁੱਟ ਜਾਂਦੀ। ਜਿਹੜੇ ਪੁੱਛਦੇ ਸੀ ਆਪਣੇ ਸਰੀਰ ਥੱਕਿਆ ਜਿਹਾ ਰਹਿੰਦਾ ਹੈਗਾ, ਕਮਜ਼ੋਰੀ ਜੀ ਬਾਹਲੀ ਹੋ ਗਈ, ਉਹ ਤਾਂ ਆਪਣੇ ਤੁਸੀਂ ਆਪਣੇ ਲੈ ਸਕਦੇ। ਥੋੜਾ ਜਿਹਾ ਗੁੜ ਖਾ ਲਿਆ ਕਰੋ ਜੀ, ਗੁੜ ਨਾਲ ਜਿਹੜੀ ਉਹ ਤਾਕਤ ਅੰਦਰ ਆ ਜਾਂਦੀ ਹੈ। ਜਾਂ ਨਿੰਬੂ ਦੀ ਸਕੰਜੀਵੀ ਬਣਾ ਕੇ ਪੀ ਲਓ, ਉਹ ਵੀ ਆਪਣੇ ਸਾਰੇ
ਠੀਕ ਕਰ ਦਿੰਦਾ। ਜਾਂ ਫਿਰ ਚਮਨਪ੍ਰਾਸ਼ ਤੁਸੀਂ ਬਣਿਆ ਬਣਾਇਆ ਲੈ ਲਓ, ਪਤੰਜਲੀ ਵਾਲਾ ਜਿਹੜਾ ਵਧੀਆ ਹੁੰਦਾ, ਬਾਬਾ ਰਾਮਦੇਵ ਵਾਲਾ ਪਤੰਜਲੀ ਦਾ ਚਮਨਪ੍ਰਾਸ਼, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਕੇ ਆਪਣਾ ਦੁੱਧ ਪੀ ਲਿਆ, ਇਹਦੇ ਨਾਲ ਤੁਹਾਡੇ ਬਹੁਤ ਛੇਤੀ ਤਾਕਤ ਆ ਜਾਊਗੀ। ਫਿਰ ਖੰਜੂਰਾਂ ਤੁਸੀਂ ਖਾ ਲਿਆ ਕਰੋ, ਉਹ ਤਾਕਤ ਦੇਣੇ ਵਾਲੀਆਂ ਹੈਗੀਆਂ। ਜਾਂ ਫਿਰ ਇਹਦੇ ਜਿਹੜੇ ਫਿੱਗ ਹੁੰਦੇ, ਫਿੱਗ ਖਾ ਲਿਆ ਕਰੋ 2-3 ਰੋਜ਼, ਉਹ ਵੀ ਤਾਕਤ ਦੇਣੇ ਵਾਲੇ ਹੈਗੇ ਜੀ। ਦਲੀਆ ਖਾ ਲਿਆ ਕਰੋ ਕਣਕ ਦਾ, ਉਹ ਵੀ ਆਪਣੇ ਤਾਕਤ ਦੇਣੇ ਵਾਲੇ ਹੈਗੇ। ਜਿਹੜੇ ਲੰਗਸ ਵਾਸਤੇ ਸੀਗੇ ਜੀ, ਆਪਣੇ ਛਾਤੀ ਵਾਸਤੇ, ਜਿਸ ਤਰ੍ਹਾਂ ਅੱਜ ਕੱਲ੍ਹ ਹੈਗਾ ਕਰੋਨਾ ਦਾ, ਉਹ ਆਪਣੇ ਤੁਲਸੀ ਦਾ ਰਸ ਲੈ ਸਕਦੇ ਹੈਗੇ ਜੀ, 2-3 ਚਮਚੇ ਆਪਣੇ ਤੁਲਸੀ ਦਾ ਰਸ ਜਾਂ 10 ਪੱਤੇ ਤੁਲਸੀ ਦੇ ਐਂ ਖਾ ਲਿਆ ਕਰੋ, ਉੱਪਰ ਤੇ ਆਪਣੇ ਕੋਸਾ ਜਿਹਾ ਪਾਣੀ ਪੀ। ਇਹਦੇ ਨਾਲ ਜਿਹੜੀ ਫੇਫੜਿਆਂ ਦੀ ਆਪਣੇ ਲੰਗਸ ਦੀ ਪ੍ਰੋਬਲਮ ਹੈਗੀ, ਇਹ ਛੇਤੀ ਆਪਣੇ, ਜੇ ਬਲਗਮ ਜੰਮੀ ਵੀ ਹੈਗੀ ਥਾਰੀ ਤਾਂ ਉਹਨੇ ਤੁਸੀਂ 1 ਚਮਚਾ ਮੇਥੀ ਦਾ, ਮੇਥੇ ਜਾਂ ਮੇਥੀ ਕੁਛ ਵੀ ਹੈਗਾ, ਉਹ ਆਪਣੇ ਰਾਤ ਨੂੰ ਪਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਓ। ਜੇ ਉਬਾਲ ਕੇ ਖਾਣੇ ਤਾਂ ਉਬਾਲ ਕੇ ਖਾ ਲਓ, ਉਹ ਚਾਹ ਜੀ ਮੇਥੇ ਦੀ ਬਣਾ ਕੇ ਉਹ ਪੀ ਲਓ, ਮੇਥੇ ਵੀ ਖਾ ਲਓ। ਉਹਦੇ ਨਾਲ ਥੋੜ੍ਹੀ ਆਪਣੇ ਜੰਮੀ ਵੀ ਬਲਗਮ ਹੈ ਉਹ ਨਿਕਲ ਜਾਂਦੀ ਹੈਗੀ ਜੀ। ਤੇ ਇਹਦੇ ਵਿੱਚ ਮੈਂ ਫਿਰ ਤੁਸੀਂ ਪੇਰਾਂ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ, ਉਹ ਚੰਗੀ ਗੱਲ ਹੁੰਦੀ। ਫਿਰ ਲੰਗਸ ਵਾਸਤੇ ਲਸਣ ਵੀ ਠੀਕ ਹੈਗਾ ਜੀ, ਉਹ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਇੱਥੇ ਮਨੱਕੇ ਵਧੀਆ ਇਹਦੇ ਵਿੱਚੋਂ 10 ਕੁ ਮਨੱਕੇ ਤੁਸੀਂ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਆਪਣੇ ਖਾ ਲਓ। ਨਹੀਂ ਤਾਂ 10 ਕੁ ਮਨੱਕਿਆਂ ਦੀ ਉਹਨੇ ਪਾਣੀ ਉਬਾਲ ਕੇ ਥੋੜ੍ਹੀ ਕਾਲੀ ਮਿਰਚ ਪਾ ਕੇ, 5-7 ਕਾਲੀਆਂ ਮਿਰਚਾਂ ਪਾ ਲਈਆਂ, 1 ਚਮਚਾ ਤੁਲਸੀ ਦਾ ਪਾ ਲਿਆ, ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, ਬਹੁਤ ਵਧੀਆ ਚੀਜ਼ ਹੈਗੀ ਜੀ ਇਹਦੇ ਵਿੱਚ। ਜੇ ਤੁਹਾਨੂੰ ਲੰਗਸ ਦੀ ਪ੍ਰੋਬਲਮ ਹੈ, ਜਿਹੜਾ ਪੇਰ ਦਾ ਦਰਖਤ ਹੁੰਦਾ ਜੀ, ਪੇਰ ਫਰੂਟ ਦਾ ਦਰਖਤ ਹੁੰਦਾ, ਉਹਦੇ ਤੁਹਾਡੇ ਕੰਨੇ ਤਾਂ ਬਹੁਤ ਹੋਣਗੇ, ਉਹਦੇ ਜਿਹੜਾ ਗੋਂਦ ਜਿਹਾ ਨਿਕਲਦਾ ਹੁੰਦਾ ਜੀ, ਨਹੀਂ ਤਾਂ ਉਹਨੂੰ ਟੱਕ ਮਾਰ ਲਓ। ਜੇ ਤੁਹਾਡੇ ਘਰ ਵੀ ਪੇਰ ਦਾ ਦਰਖਤ ਹੈਗਾ, ਉਹਨੂੰ ਟੱਕ ਮਾਰ ਲਓ 5-6 ਜਗ੍ਹਾ, ਉਹਦੇ ਵਿੱਚੋਂ ਰਸਾ ਜਿਹਾ ਚੋ ਕੇ ਉਹ ਜਮ ਜੂਗਾ, ਗੋਂਦ ਬਣ ਜਾਂਦਾ ਹੁੰਦਾ ਜੀ। ਉਹ ਗੋਂਦ ਤੁਸੀਂ ਆਪਣੇ ਥੋੜ੍ਹਾ ਜਿਹਾ ਆਪਣੇ ਜਿੰਨਾ ਛੋਲੇ ਦਾਣੇ ਜਿੰਨਾ ਉਹਨਾਂ ਕੁ ਰੋਜ਼ ਖਾਈ ਚੱਲੋ, ਇਹ ਲੰਗਸ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ ਇਹਦੇ ਵਿੱਚ। ਬਾਕੀ ਜਿਹੜੇ ਚੱਕਰ ਕਹਿੰਦੇ ਸੀਗੇ, ਚੱਕਰ ਜੇ ਆਨੇ ਹੈਗੇ, ਉਹ ਤਾਂ ਆਪਣੇ 5-7 ਮਨੱਕੇ ਤੁਸੀਂ ਆਪਣੇ ਤਵੇ ਤੇ ਬੀਜ ਕੱਢ ਲੈਣੇ ਉਹਨਾਂ ਦੇ, ਉਹਨੂੰ ਤਵੇ ਤੇ ਗਰਮ ਕਰਕੇ ਥੋੜੇ ਕੋਸੇ ਜਿਹੇ ਕਰਕੇ ਉਹ ਤੁਸੀਂ ਖਾ ਲਿਆ ਕਰੋ ਜੀ, ਥੋੜਾ ਨੂਨ ਲਗਾ ਕੇ, ਕਾਲਾ ਨੂਨ ਲਗਾ ਕੇ, ਉਹਦੇ ਨਾਲ ਆਪਣੇ ਠੀਕ। ਜਾਂ ਫਿਰ ਨਾਰੀਅਲ ਦਾ ਪਾਣੀ ਤੁਸੀਂ ਪੀਣ ਲੱਗ ਜਾਓ, ਉਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ 2 ਚਮਚੇ ਤੁਲਸੀ ਦੇ ਪੱਤਿਆਂ ਦਾ ਰਸ, 1 ਚਮਚਾ ਤੁਲਸੀ ਦੇ ਪੱਤਿਆਂ ਦਾ ਰਸ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਚੱਟ ਲਓ, ਇਹਦੇ ਨਾਲ ਵੀ ਸਾਡੇ ਚੱਕਰ ਆਪਣੇ ਠੀਕ ਹੋ ਜਾਂਦੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 1 ਚਮਚਾ ਆਲਿਆਂ ਦਾ ਪਾਊਡਰ ਤੇ 2 ਚਮਚੇ ਧਨੀਏ ਦਾ ਪਾਊਡਰ, ਇਹ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ ਪਾਣੀ 'ਚ, ਤੇ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਆਪਣੇ ਮਿਸ਼ਰੀ ਮਿਲਾ ਕੇ ਰੱਖ ਲੈ। ਇਹ ਸਵੇਰ ਨੂੰ ਛਾਣ ਕੇ ਤੁਸੀਂ ਆਪਣੇ ਮਸਲ ਕੇ ਫਿਰ ਛਾਣ ਲਓ, ਇਹ ਆਰਾਮ ਨਾਲ ਤੁਸੀਂ ਆਪਣੇ ਪੀਦੇ ਨਾਲ ਤੁਹਾਡੇ ਚੱਕਰ ਜਿਹੜੇ ਆਉਂਦੇ ਹਟ ਜਾਂਦੇ। ਕਈ ਵਾਰੀ ਕਮਜ਼ੋਰੀ ਵੀ ਹੋ ਸਕਦੀ ਹੈ ਜੀ, ਚੱਕਰ ਕਮਜ਼ੋਰੀ ਕਰਕੇ ਲੱਗ ਜਾਂਦੇ ਆ ਬੰਦੇ। ਹਾਂ, ਉਹ ਚਮਨਪ੍ਰਾਸ਼ ਦਾ ਯੂਜ਼ ਕਰ ਸਕਦੇ ਆ। ਜਿਹਨਾਂ ਨੂੰ ਚੱਕਰ ਆਉਂਦੇ ਚਮਨਪ੍ਰਾਸ਼ ਖਾ ਲਓ, ਨਹੀਂ ਵੀ ਹੋਊਗਾ ਤਾਂ ਵੀ ਇਹਦਾ ਫਾਇਦਾ ਹੀ ਫਾਇਦਾ ਰਹਿੰਦਾ ਜੀ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਥੋੜ੍ਹਾ ਜਿਹਾ ਪਾਣੀ ਦੇ ਵਿੱਚ ਹਲਦੀ ਘੋਲ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਮੱਥੇ ਤੇ ਵੀ ਰੱਖ ਲਓ ਤੁਸੀਂ, ਉਹਦੇ ਨਾਲ ਵੀ ਫਰਕ ਪਏ। ਮੱਥੇ ਤੇ ਲੇਪ ਕਰਨਾ ਹੈਗਾ, ਲੇਪ ਕਰ ਲਓ, ਇਹਦੇ ਨਾਲ ਵੀ ਜਿਹੜੇ ਚੱਕਰ ਆਣੇ ਹਟ ਜਾਂਦੇ। ਜਿਹੜੇ ਕਹਿੰਦੇ ਸੀਗੇ ਬੱਚੇਦਾਨੀ ਦੇ ਵਿੱਚ ਆਪਣੇ ਸਿਸਟ ਹੈਗੇ ਜਾਂ ਰਸੌਲੀਆਂ ਹੈਗੀਆਂ, ਉਹਨਾਂ ਵਾਸਤੇ ਤਾਂ ਉਹਨੇ ਸੁਹਾਗਾ, ਜੌਂ ਖਾਰ, ਕਲਮੀ ਸ਼ੋਰਾ, ਜੰਗ ਹਰਡ, ਨਸ਼ਾਦਰ ਠਿਕਰੀ, ਇਹ ਸਾਰੀਆਂ ਜਿਹੜੀਆਂ ਉੱਪਰਲੀਆਂ ਚੀਜ਼ਾਂ ਦੱਸੀਆਂ ਇਹ 20 ਗ੍ਰਾਮ ਲੈਣੀਆਂ। ਨਸ਼ਾਦਰ ਠਿਕਰੀ ਲੈਣਾ ਹੈਗਾ 10 ਗ੍ਰਾਮ, ਸੁੰਡ ਤੇ ਧਨੀਆ ਇਹ ਵੀ 20 ਗ੍ਰਾਮ ਲੈਣਾ ਹੈਗੇ। ਕੱਲਾ ਨਸ਼ਾਦਰ ਠਿਕਰੀ 10 ਗ੍ਰਾਮ ਪਾਉਣਾ, ਬਾਕੀ ਸਾਰੀਆਂ ਚੀਜ਼ਾਂ 20 ਗ੍ਰਾਮ ਲੈਣੀਆਂ। ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਇਹਦਾ ਗਾਜਰਾਂ ਦੇ ਜੂਸ ਨਾਲ ਲੈ ਲਓ, ਚਾਹੇ ਪਾਈਨਐਪਲ ਦੇ ਜੂਸ ਨਾਲ ਲੈ ਲਓ। ਤੇ ਦੂਸਰੀ ਇਹਦੇ ਨਾਲ ਯੂਜ਼ ਕਰਨੀ ਹੈਗੀ, ਤੁਸੀਂ ਐਮਾਜ਼ੋਨ ਤੋਂ ਮੰਗਾ ਲਓ ਜਾਂ ਇੱਥੇ ਕੋਈ ਆਯੁਰਵੈਦਿਕ ਸਟੋਰ ਹੈਗੀ ਉਹ ਤੋਂ ਤੁਸੀਂ ਲੈ ਸਕਦੇ ਨੇ। ਕਚਨਾਰ ਗੁੱਗਲ ਦੀਆਂ ਗੋਲੀਆਂ ਲੈਣੀਆਂ, ਕਚਨਾਰ ਗੁੱਗਲ ਇਹਦੀਆਂ ਗੋਲੀਆਂ ਤੁਸੀਂ ਲੈ ਲਓ, 2 ਗੋਲੀਆਂ ਦੁਪਹਿਰ ਨੂੰ, 2 ਸਵੇਰ ਨੂੰ, 2 ਸਵੇਰ ਨੂੰ ਜਾਂ 2 ਸ਼ਾਮ ਨੂੰ, ਇਹ ਗੋਲੀਆਂ ਖਾ ਲਿਆ ਕਰੋ। ਇਹਦੇ ਨਾਲ ਚਾਹੇ ਪਾਣੀ ਵਾਲੀ ਹੈ ਤੁਹਾਡੇ ਸਿਸਟ, ਚਾਹੇ ਤੁਹਾਡੀ ਦੂਜੀ ਹੈਗੀ ਬੱਚੇ, ਉਹ ਆਪਣੇ ਖਤਮ, ਵਧੀਆ ਚੀਜ਼ ਹੈਗੀ ਇਹ। ਜਿਹੜੇ ਕਹਿੰਦੇ ਸੀ ਕਿ ਸਿਰ ਦੇ ਵਿੱਚ ਮੈਂ ਗੋਲਗੰਜ ਜੇ ਲਾਗੇ ਮੇਰੇ ਪੈਣ ਬਰੀਕ ਜੇ ਚੱਕਤੇ ਜੇ ਜਿਸ ਤਰ੍ਹਾਂ ਸ਼ਾਇਦ, ਉਹ ਤਾਂ ਤੁਸੀਂ ਜਿਹੜੀ ਤਾਂ 100% ਦਵਾਈ ਹੈਗੀ, ਜਿਹੜੇ ਹੋਰ ਕੋਈ ਕਰਨੇ ਦੀ ਤੁਹਾਨੂੰ ਲੋੜ ਨਹੀਂ ਹੈ। ਪੱਕਾ ਅਜਮਾਇਆ ਵਾ ਸਾਡਾ ਘਰ ਦਾ ਵਧੀਆ ਰੋਗਨ, ROGHAN ਰੋਗਨ। ਦਵਾਈ ਦਾ ਨਾਮ ਹੈਗਾ ਜ਼ਰਾਰੀ ਰੋਗਨ, ਜ਼ਰਾਰੀ ZARAREH। ਇਹ ਤੁਸੀਂ ਆਪਣੇ 5-6 ਆਪਣੇ ਸ਼ੀਸ਼ੀਆਂ ਜਿਹਾ ਮੰਗਾ ਲਿਓ, ਛੋਟੀਆਂ ਹੁੰਦੀਆਂ ਜਮਾਂ ਤੋਂ ਹੀ ਹੈ, ਜਿਸ ਤਰ੍ਹਾਂ ਸੈਂਟ ਦੀਆਂ ਆਈਡੀਆਂ ਮਿਲੀਆਂ ਸੀ ਉਹ ਜਿਹੀਆਂ ਨਿੱਕੀਆਂ ਜਿਹੀਆਂ। ਇਹਦੇ ਵਿੱਚ ਮੈਂ ਤੁਸੀਂ ਕਿਊ ਟਿਪ ਜਿਹੜੀ ਆਪਣੇ ਹੁੰਦੀ ਹੈ ਉਹ ਭਰ ਕੇ ਤੇ ਆਪਣੇ ਜਿੱਥੇ ਪਹਿਲਾਂ ਉਹਨੂੰ, ਜਿੱਥੇ ਸਾਰੇ ਵਾਲ ਉਤਰੇ ਹੋਏ ਆ ਉਹਨੂੰ ਆਪਣੇ ਤੌਲੀਏ ਜੇ ਨਾਲ ਜਾਂ ਕੋਈ ਕੱਪੜੇ ਜੇ ਨਾਲ ਖੁੱਚ ਕੇ ਉਹਦੀ ਜਿਹੜੀ ਸਿੱਕਰੀ ਜੀ ਉੱਪਰ ਆਈ ਵੀ ਹੁੰਦੀ ਹੈ ਜੀ, ਉਹ ਲਾ ਦਿਓ ਸਵਾਰ ਕੇ, ਫਿਰ ਇਹ ਤੁਸੀਂ ਦਵਾਈ ਲਗਾਉਣੀ ਹੈ। ਇਹ ਪੱਕਾ ਇਲਾਜ ਹੈ ਜੀ, ਆਪਣੇ ਐਨ ਹਟ ਜੂਗੀ। ਜਿੰਨਾ ਚਿਰ ਤੁਹਾਡੇ ਕੋਲ ਨਹੀਂ ਇਹ ਦਵਾਈ ਆਉਂਦੀ ਉਸ
ਟਾਈਮ ਤੁਸੀਂ ਆਪਣੇ ਸਰੋਂ ਨਿੰਮ ਦਾ ਤੇਲ ਤੁਸੀਂ ਲਗਾ ਲਿਆ ਕਰੋ ਉਸ ਜਗ੍ਹਾ ਦੇ ਉੱਤੇ, ਜਾਂ ਫਿਰ ਆਪਣੇ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ ਉਹਨੂੰ ਭਿਓ ਕੇ ਥੋੜ੍ਹਾ ਜਿਹਾ ਪੇਸਟ ਜਿਹਾ ਬਣਾ ਲੈਣਾ ਉਹਦਾ, ਅਤੇ ਉਸੇ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਇਹਨੂੰ ਕੱਪੜੇ ਨਾਲ ਉਹਨੂੰ ਖੁਰਚ ਕੇ ਜਗ੍ਹਾ ਨੂੰ, ਇਹ ਅਰਹਰ ਦਾ ਪੇਸਟ ਤੁਸੀਂ ਲਗਾ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਾਂ ਫਿਰ ਨਿੰਮ ਦਾ ਤੇਲ ਤੁਸੀਂ ਲਗਾ ਸਕਦੇ ਹੈ, ਜਾਂ ਫਿਰ ਤੁਸੀਂ ਆਪਣੇ ਲਸਣ ਅਤੇ ਆਪਣੇ ਨਿੰਬੂ ਇਹਨਾਂ ਦਾ ਜੂਸ ਜਿਹਾ ਕੱਢ ਕੇ ਥੋੜ੍ਹਾ ਜਿਹਾ ਚਮਚਾ ਉਹ ਅਤੇ ਚਮਚਾ ਉਹ, ਇਕੱਲਾ ਲਸਣ ਤਾਂ ਹੈਗਾ ਲੱਗਦਾ ਜਿਸ ਤਰ੍ਹਾਂ ਸਕਿਨ ਨੂੰ, ਇਹਦੇ ਵਿੱਚੋਂ ਡਾਇਲਿਊਟ ਕਰਨੇ ਨੂੰ ਆਪਣੇ ਨਿੰਬੂ ਦਾ ਰਸ ਥੋੜ੍ਹਾ ਜਿਹਾ ਮਿਲਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੋ। ਇਹ ਵੀ ਆਪਣੇ ਥੱਲੇ ਜਿਹੜਾ ਗੰਜ ਜਿਹਾ ਪੈਂਦਾ ਉਹਨੂੰ ਠੀਕ ਹੋ ਜੂ। ਉਹਨਾਂ ਚਿਰ ਇਹ ਤੁਸੀਂ ਯੂਜ਼ ਕਰ ਲਓ, ਨਿੰਮ ਦਾ ਤੇਲ ਲਗਾ ਲਓ, ਇਹ ਜਿਹੜੀ ਤੁਹਾਨੂੰ ਚੀਜ਼ਾਂ ਦੱਸ। ਬਾਕੀ ਉਹ ਜ਼ਰਾਰੀ ਵਾਲਾ ਜਿਹੜਾ ਹੈਗਾ ਜੀ ਉਹ ਪੱਕਾ 100% ਗਰੰਟੀ ਹੈ, ਤੁਹਾਨੂੰ ਕੋਈ ਸ਼ੱਕ ਦੀ ਗੱਲ ਨਹੀਂ ਹੈ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਆਪਣੇ ਅਥਰਾਈਟਸ ਵਾਸਤੇ ਜਿਹੜੇ ਪੁੱਛਦੇ ਸੀਗੇ, ਦਰਦ ਜਿਹਾ ਹੁੰਦਾ ਹੈਗਾ ਜੋੜਾਂ ਜਿਹਾ ਅਥਰਾਈਟਸ ਵਾਸਤੇ, ਉਹ ਤੁਸੀਂ ਲੈ ਸਕਦੇ ਹੈਗੇ ਮੇਥੇ, ਲੈ ਸਕਦੇ ਹੈਗੇ ਮੇਥੇ ਆ, ਕਲੌਂਜੀ, ਮੇਥੇ, ਹੌਲੋਂ, ਅਜਵਾਇਣ, ਇਹ ਚਾਰੇ ਚੀਜ਼ਾਂ ਆਪਣੇ ਬਰੀਕ ਕੁੱਟ ਕੇ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈ, ਜਿਹਨਾਂ ਦੇ ਗੁੱਟ ਗੱਟ ਦੁਖਦੇ ਆ, ਕੋਈ ਪ੍ਰੋਬਲਮ ਹੈਗੀ ਉਹਦੇ ਨਾਲ ਠੀਕ ਹੋ ਜਾਏ। ਫਿਰ ਤੁਸੀਂ ਆਪਣੇ ਕੁਆਰ ਦਾ ਗੁੱਦਾ ਜਿਹੜਾ ਹੁੰਦਾ ਉਹ ਤੁਸੀਂ ਆਪਣੇ 1.5 ਇੰਚ ਦਾ ਟੁਕੜਾ ਥੋੜ੍ਹਾ ਜਿਹਾ ਦੇਸੀ ਘੀ ਮਾ ਉਹਨੂੰ ਫਰਾਈ ਜਿਹਾ ਕਰਕੇ ਉਹ ਤੁਸੀਂ 2 ਟਾਈਮ ਖਾ ਲਿਆ ਕਰੋ। ਇਹ ਵੀ ਬਹੁਤ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈ। ਫਿਰ ਦੁੱਧ ਦੇ ਵਿੱਚੋਂ ਤੁਸੀਂ ਥੋੜ੍ਹੀ ਹਲਦੀ ਘੋਲ ਕੇ ਜਿਸ ਤਰ੍ਹਾਂ ਪਿੰਨੇ ਹਲਦੀ ਵਾਲਾ ਦੁੱਧ ਬਣਾ ਕੇ, ਉਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਫਿਰ ਜੇ ਸੁੰਡ, ਮਗਾਂ, ਕਾਲੀ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ, 1 ਚਮਚਾ ਤੁਸੀਂ ਰੋਜ਼ ਕੋਸੇ ਪਾਣੀ ਨਾਲ ਲੈ ਲਓ। ਜਿਹਨਾਂ ਨੂੰ ਖੰਘ ਹੋਈ ਵੀ ਹੈਗੀ ਜਾਂ ਛਾਤੀ ਜੁੜੀ ਵੀ ਹੈਗੀ, ਖੰਘ ਹੈਗੀ, ਉਹ ਵੀ ਇਹ ਫਾਰਮੂਲਾ ਯੂਜ਼ ਕਰ ਸਕਦੇ ਹੈਗੇ। ਅਤੇ ਜਿਨ੍ਹਾਂ ਦੇ ਅਥਰਾਈਟਸ ਵਾਸਤੇ ਉਹ ਵੀ ਚੀਜ਼ ਵਧੀਆ ਚੀਜ਼ ਹੈ। ਨਹੀਂ ਤਾਂ ਤੁਸੀਂ ਯੋਗਰਾਜ ਗੂਗਲ ਦੀਆਂ ਗੋਲੀਆਂ ਜੇ ਤੁਹਾਨੂੰ ਇੱਥੇ ਮਿਲਦੀਆਂ ਔਡਰ ਦੇ ਕੇ ਤੁਸੀਂ ਮੰਗਵਾ ਲਓ, ਨਹੀਂ ਆਪ ਆਪਣੀ ਸਟੋਰਾਂ 'ਚ ਤਾਂ ਉੱਥੇ ਯੋਗਰਾਜ ਗੂਗਲ ਦੀਆਂ ਗੋਲੀਆਂ ਮਿਲ ਜਾਂਦੀਆਂ। ਜੇ ਮਹਾ ਯੋਗਰਾਜ ਗੂਗਲ ਦੀਆਂ ਗੋਲੀਆਂ ਮਿਲਦੀਆਂ ਉਹ ਥੋੜ੍ਹੀਆਂ ਜ਼ਿਆਦਾ ਬੈਟਰ ਹੈ। ਜੇ ਇਕੱਲੀਆਂ ਯੋਗਰਾਜ ਦੀ ਗੂਗਲ ਦੀਆਂ ਹੀ ਮਿਲਦੀਆਂ ਹੈਗੀਆਂ ਤਾਂ ਤੁਸੀਂ 2 ਗੋਲੀਆਂ ਆਪਣੇ ਰੋਜ਼ ਕੋਸੇ ਪਾਣੀ ਨਾਲ ਜਾਂ ਦੁੱਧ ਨਾਲ ਲੈ ਲਿਆ ਕਰੋ। ਇਹ ਵੀ ਅਥਰਾਈਟਸ ਵਾਸਤੇ ਵਧੀਆ ਚੀਜ਼। ਅਥਰਾਈਟਸ ਵਾਲਿਆਂ ਨੂੰ ਜਿਹਨਾਂ ਨੂੰ ਗਠੀਆ ਜਾਂ ਅਥਰਾਈਟਸ ਹੈਗਾ ਇਹ, ਉਹਨਾਂ ਨੂੰ ਠੰਡੇ ਪਾਣੀ ਦਾ ਨਹੀਂ, ਫਰਿੱਜ ਵਾਲੀ ਚੀਜ਼ਾਂ ਦਾ ਨਹੀਂ ਯੂਜ਼ ਕਰਨਾ। ਅਤੇ ਤੁਸੀਂ ਆਪਣੇ ਪਾਣੀ ਪੂਣੀ ਪੀਣਾ ਆਪਣੇ ਰੂਮ ਟੈਂਪਰੇਚਰ 'ਤੇ ਕਰਕੇ ਪੀਣਾ ਹੈਗਾ, ਇਹ ਖਿਆਲ ਰੱਖਣਾ ਸੀ। ਠੰਡਾ ਨਹੀਂ ਲੈਣਾ ਹੈਗਾ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਮੂੰਹ ਦੇ ਉੱਤੇ ਆਪਣੇ ਪਿੰਪਲ ਜਿਹੇ ਹੋਏ ਵੇ ਆ, ਇੱਕ ਨਹੀਂ ਹੈ ਪਿੰਪਲ, ਜਾਂ ਕਹਿੰਦੇ ਸੀਗੇ ਆਪਣੇ ਆਇਲੀ ਹੈਗੀ ਉਹਨਾਂ ਦੀ, ਉਹ ਵੀ ਤੁਹਾਨੂੰ ਦੱਸਦਾ। ਉਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ 10 ਗ੍ਰਾਮ ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ, ਜਿਹਨਾਂ ਦੇ ਮੂੰਹ ਤੇ ਕਿੱਲ ਜਿਹੇ ਨਿਕਲੇ ਹੋਏ ਹੈਗੇ। ਸਫੇਦ ਪਿਆਜ਼ ਦਾ ਰਸ 10 ਗ੍ਰਾਮ, 5 ਗ੍ਰਾਮ ਤੁਸੀਂ ਵਿੱਚੋਂ ਸ਼ਹਿਦ ਪਾ ਲੈਣਾ ਹੈਗਾ, ਅਤੇ 1 ਚੁਟਕੀ ਸੇਂਦਾ ਨੂੰ। ਜੇ ਮੋਟੇ ਅੰਦਾਜ਼ੇ ਨਾਲ ਲੈਣਾ ਮਿੱਪੂਗੇ ਤਾਂ ਤੁਸੀਂ ਕਿਸੇ 2 ਚਮਚੇ ਤੁਸੀਂ ਆਪਣੇ 2 ਚਮਚੇ ਆਪਣੇ ਪਿਆਜ਼ ਦਾ ਰਸ ਲੈ ਕੇ ਅੱਧਾ ਚਮਚਾ, ਤਕਰੀਬਨ ਅੱਧਾ ਜਾਂ ਪੌਣਾ ਚਮਚਾ ਸ਼ਹਿਦ ਦਾ ਪਾ ਲਿਓ, 1 ਚੁਟਕੀ ਆਪਣੇ ਚੁਟਕੀਆਂ ਸੇਂਦਾ ਨੂੰ ਹੁੰਦੀਆਂ ਪਾ ਕੇ ਇਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਆਪਣੇ ਕਿੱਲਾਂ 'ਤੇ, ਜਾਂ ਫਿਰ ਐਂ ਕਰੋ ਤੁਸੀਂ ਦੂਸਰਾ ਇਲਾਜ ਹੈਗਾ ਪੁਦੀਨਾ ਲੈ ਕੇ ਉਹਨੂੰ ਜਿਹੜੀ ਸ਼ਰਾਬ ਪੀਂਦੇ ਹੈਗੇ ਆਪਾਂ, ਸ਼ਰਾਬ ਲੈ ਕੇ ਉਹਦੇ ਵਿੱਚੋਂ ਚਟਨੀ ਬਣਾ ਲੈਣੀ ਹੈਗੀ, ਉਹਦੇ ਵਿੱਚੋਂ ਸ਼ਰਾਬ ਦੇ ਵਿੱਚੋਂ ਪੁਦੀਨੇ ਦੀ ਚਟਨੀ ਬਣਾ ਕੇ ਇਹ ਤੁਸੀਂ ਲਗਾਓ ਮੂੰਹ ਦੇ ਉੱਤੇ, ਇਹ ਵੀ ਆਪਣੇ ਠੀਕ ਕਰ ਦਿੰਦੇ। ਜਾਂ ਫਿਰ ਦਹੀਂ ਦੇ ਵਿੱਚੋਂ ਤੁਸੀਂ ਆਪਣੇ ਅਜਵਾਇਣ ਪੀਸ ਕੇ ਉਹ ਪਾ ਲਓ, ਉਹਦਾ ਪੇਸਟ ਜਿਹਾ ਮੂੰਹ 'ਤੇ ਮਲ ਲਓ, ਉਹ ਠੀਕ ਰਹਿੰਦੀ ਹੈ। ਬਾਕੀ ਸੌਂਫ ਖਾਣਾ ਜ਼ਰੂਰੀ ਹੈਗੀ, ਸੌਂਫ ਤੁਸੀਂ ਚਮਚਾ ਰੋਜ਼ ਖਾ ਲਿਆ ਕਰੋ, ਮੂੰਹ ਪਾ ਕੇ ਚੱਬ ਕੇ ਆਪਣੇ ਚੂਸੀ ਗਏ ਉਹਨੂੰ, ਵਧੀਆ ਚੀਜ਼ ਹੈਗੀ ਹੈ। ਖੂਨ ਦੀ ਸਫਾਈ ਕਰ ਦਿੰਦੀ, ਗਰਮੀ ਦੂਰ ਕਰਕੇ ਇਹ ਕਿੱਲ ਜਿਹੜੇ ਨਿਕਲਣੇ ਬੰਦ ਹੋ ਜਾਂਦੇ ਇਹਦੇ ਵਿੱਚ। ਜਾਂ ਫਿਰ ਆਪਣੇ ਨਿੰਬ ਦਾ ਤੇਲ ਵੀ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ ਆਇਆ। ਫਿਰ ਤੁਸੀਂ ਆਪਣੇ ਕਹਿੰਦੇ ਨਿੰਬ ਦਾ ਸਾਬਣ, ਜਿਹੜਾ ਨਿੰਬ ਦਾ ਸਾਬਣ ਬਣਾਇਆ ਮਿਲ ਜਾਂਦਾ, ਉਹ ਤੁਸੀਂ ਯੂਜ਼ ਕਰਨਾ ਹੈਗਾ ਮੂੰਹ ਧੋਣੇ ਨੂੰ ਇਹਦੇ ਵਿੱਚ। ਫਿਰ ਨਹੀਂ ਤਾਂ ਤੁਸੀਂ ਆਪਣੇ ਤਾਜ਼ੇ ਜਿਹੜੇ ਸੰਗਤਰੇ ਆਪਾਂ ਹੁਣ ਖਾਂਦੇ ਹਾਂ ਅੱਜ ਕੱਲ੍ਹ, ਉਹਨਾਂ ਦੇ ਛਿੱਲਕ ਆਪਣੇ ਸੁਕਾ ਲੈਣੇ ਹੈਗੇ, ਉਹ ਸੁਕਾ ਕੇ ਉਹਨਾਂ ਦਾ ਪਾਊਡਰ ਜਿਹਾ ਬਣਾ ਲਓ ਤੁਸੀਂ। ਉਹਦੇ ਵਿੱਚੋਂ ਤੁਸੀਂ ਆਪਣੇ ਅੰਦਰ ਸਫੇਦ ਸਰੋਂ, ਜਿੰਨਾ ਤਾਰਾ ਸੰਗਤਰਿਆਂ ਦਾ ਪਾਊਡਰ ਹੋਊਗਾ ਉਨੀ ਸਫੇਦ ਸਰੋਂ ਤੁਸੀਂ ਪੀ ਕੇ ਮਿਕਸ ਕਰ ਲੈਣੀ ਹੈ। ਫਿਰ ਨਿੰਬੂ ਦਾ ਰਸ ਨਿਚੋੜ ਕੇ ਉਹਦੇ ਵਿੱਚੋਂ ਤੁਸੀਂ ਆਪਣੇ ਰੋਜ਼ ਦੀ ਰੋਜ਼ ਬਣਾ ਲਓ, ਭਾਵੇਂ ਤੁਸੀਂ 1 ਚਮਚਾ ਇਹ ਪਾਊਡਰ ਦਾ ਲੈ ਲਿਆ ਕਰੋ, ਥੋੜ੍ਹਾ ਜਿਹਾ ਵਿੱਚੋਂ ਨਿੰਬੂ ਨਿਚੋੜ ਕੇ ਉਹ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਰਾਤ ਨੂੰ ਪੈਣ ਲੱਗੇ ਲਗਾ ਲਿਆ, ਘੰਟਾ ਕੁ ਪਹਿਲਾਂ ਲਗਾ ਲਿਆ ਪੈਣੇ ਤੇ, ਫਿਰ ਮੂੰਹ ਧੋ ਕੇ ਆਪਣੇ ਪੈ ਗਏ ਵੀ ਘੰਟਾ ਕੁ ਥਾਰਾ ਲੱਗਿਆ ਵਾ ਰਹਿਣਾ ਚਾਹੀਦਾ। ਇਹਦੇ ਉੱਤੇ ਜਿਹੜੇ ਕਿਸੇ ਮੂੰਹ ਤੇ ਛਾਈਆਂ ਹੋਵੇ, ਦਾਗ ਹੋਵੇ, ਕਿੱਲ ਹੋਵੇ, ਇਹ ਆਪਣੇ ਹਟ ਜਾਂਦੇ ਹੋ। ਜਾਂ ਫਿਰ ਤੁਸੀਂ ਆਪਣੇ ਸੁੱਕੇ ਔਲੇ ਜਿਹੜੇ ਹੁੰਦੇ, ਸੁੱਕੇ ਔਲਿਆਂ ਦਾ ਪਾਊਡਰ ਲੈ ਲਓ, ਇਹ ਵਿੱਚੋਂ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਮੂੰਹ, ਸੁੱਕੇ ਔਲਿਆਂ ਦਾ ਪਾਊਡਰ ਚਾਹੇ ਦਹੀਂ ਜਿਵੇਂ ਪਾ ਕੇ ਮਿਕਸ ਕਰਕੇ ਲਗਾ ਲਓ। ਜਾਂ ਨਹੀਂ ਤਾਂ ਨਿੰਬ ਦੇ ਤੇਲ ਦੇ ਵਿੱਚ ਵੀ ਤੁਸੀਂ ਆਪਣੇ ਸੁੱਕੇ ਔਲੇ ਦਾ ਪਾਊਡਰ ਨਿੰਬ ਦੇ ਤੇਲ ਦੇ ਵਿੱਚ ਮਿਕਸ ਕਰਕੇ ਇਹ ਲਗਾ ਲਓ, ਇਹਦੇ ਨਾਲ ਵੀ ਸਾਰੇ ਕਿੱਲ ਮੂੰਹ ਤੇ ਛਾਈਆਂ ਹਟ ਜਾਂਦੇ। ਜਾਂ ਫਿਰ ਜਾਮਨ ਦੀ ਗੁਠਲੀਆਂ ਇੱਥੇ ਮਿਲ ਜਾਂਦੀਆਂ ਸਟੋਰਾਂ 'ਚ, ਉਹਨਾਂ ਦਾ ਬਰੀਕ ਪਾਊਡਰ ਬਣਾ ਕੇ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹਾਂ। ਜਿਹੜਾ ਆਇਲੀ ਸਕਿਨ ਕਹਿੰਦੇ ਸੀਗੇ ਵੀ ਇਹੀ ਕਹਿੰਦੇ ਸੀਗੇ ਵੀ ਸਕਿਨ ਵੀ ਉਹਦੀ ਆਇਲੀ ਹੈਗੀ, ਇਹ ਵਧੀਆ ਚੀਜ਼ ਹੈਗੀ ਜੀ। ਆਪਣੇ ਮੁਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਜੀ, ਆਮ ਸਟੋਰਾਂ 'ਚ ਪਈ ਹੈਗੀ, ਇਹਨਾਂ ਨੂੰ ਆਪਣੇ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਦੇਣਾ ਹੈਗਾ 2 ਚਮਚੇ, ਐਨ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਬਸ ਉੱਪਰ ਤੇ ਪਾਣੀ ਜਾਂ ਬਾਅਦ ਨਤਾਰ ਕੇ ਜਿਹੜੀ ਮਿੱਟੀ ਜੀ ਥੱਲੇ ਜੰਮੀ ਵੀ ਹੋਊਗੀ
ਲੇਪ ਜਿਹੀ ਹੁੰਦਾ ਉਹ ਤਕਰੀਬਨ, ਉਹ ਤੁਸੀਂ ਮੂੰਹ ਤੇ ਮਲ ਲਓ, ਅੱਧੇ ਕੁ ਘੰਟੇ ਬਾਅਦ ਸਾਫ਼ ਕਰ ਲਓ, ਉਹਦੇ ਨਾਲ ਸਾਡੀ ਆਪਣੀ ਜਿਹੜੀ ਆਇਲੀ ਸਕਿਨ ਹੈ ਉਹ ਖਤਮ। ਬਾਕੀ ਖੀਰੇ ਦਾ ਜੂਸ ਵੀ ਚੰਗਾ ਰਹਿੰਦਾ ਹੈ ਆਇਲੀ ਸਕਿਨ ਵਾਸਤੇ ਜੀ, ਉਹ ਵੀ ਰਹਿੰਦਾ ਹੈਗਾ ਜੀ। ਜਿਹੜੇ ਅੱਗੇ ਪਿੱਛੇ ਸੀਗੇ ਆਪਣੇ ਪਿੰਡੇ ਤੇ ਜਿਹੜੀ ਖੁਰਕ ਜੀ ਕਹਿੰਦੇ ਸੀਗੇ, ਉਹ ਖਾਜ ਜੀ ਹੁੰਦੀ, ਉਹ ਦਾਲਚੀਨੀ ਵੀ ਲਗਾ ਸਕਦੇ ਹੈਗੇ ਜੀ। ਦਾਲਚੀਨੀ ਸ਼ਹਿਦ ਦੇ ਵਿੱਚੋਂ ਮਿਲਾ ਕੇ ਪੇਸਟ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ, ਜਾਂ ਪਿਆਜ਼ ਦਾ ਰਸ, ਤੁਸੀਂ ਆਪਣੇ ਪਿਆਜ਼ ਦਾ ਰਸ ਤੇ ਥੋੜਾ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਦਰਦ ਖੁਜਲੀ ਜਾਂ ਦਰਦ ਜੀ ਵਾਂਗੂ ਜਿਸ ਤਰ੍ਹਾਂ ਸਾਰੇ ਕੋਈ ਖੁਜਲੀ ਹੁੰਦੀ, ਜਿਹੜੇ ਛੁਹਾਰੇ ਹੁੰਦੇ ਉਹਨਾਂ ਦੀ ਗਿਟਕਾਂ ਕੱਢ ਕੇ ਤੁਸੀਂ ਉਹਨੂੰ ਤਵੇ ਦੇ ਉੱਤੇ ਭੁੰਨ ਕੇ ਉਹਨਾਂ ਦੀ ਸਵਾਹ ਜੀ ਬਣਾ ਲੈਣੀ ਹੈਗੀ, ਤੇ ਸਵਾਹ ਜੀ ਬਣਾ ਕੇ ਤੁਸੀਂ ਆਪਣੇ ਉਹਦੇ ਵਿੱਚੋਂ ਮੁਸ਼ਕ ਕਪੂਰ ਮਿਲਾ ਲੈਣਾ ਹੈਗਾ ਤੇ ਥੋੜਾ ਘਿਓ ਮਿਲਾ ਲੈਣਾ ਹੈਗਾ ਦੇਸੀ, ਇਹਦੀ ਮੱਲਮ ਜੀ ਬਣਾ ਕੇ ਤੁਸੀਂ ਇਹ ਲਗਾ ਲਿਆ ਕਰੋ। ਇਹਦੇ ਨਾਲ ਵੀ ਸਾਰੀ ਆਪਣੇ ਦਰਦ ਖੁਜ ਜਿਸ ਤਰ੍ਹਾਂ ਇਹ ਹੁੰਦੀ ਹੈ ਉਹ ਆਪਣੇ ਠੀਕ ਹੋ ਜਾਂਦੀ। ਖਾਰਿਸ਼ ਵਾਸਤੇ ਉਹਨੇ ਖਾਜ ਹੁੰਦੀ ਜਿਹੜੀ ਸਕਿਨ ਦੇ ਉੱਤੇ, ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਸੁੰਡ ਮਿਲਾ ਕੇ ਲਗਾ ਸਕਦੇ ਹੈਗੇ। ਫਿਰ ਨਾਰੀਅਲ ਦੇ ਤੇਲ ਵਿੱਚ ਮੁਸ਼ਕ ਕਪੂਰ ਪਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਫਿਰ ਨਿੰਮ ਦਾ ਤੇਲ ਤੇ ਅਦਰਕ ਦਾ ਰਸ ਮਿਲਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਅਦਰਕ ਦਾ ਰਸ ਲੈਣਾ ਹੈਗਾ, ਨਿੰਬੂ ਦਾ ਰਸ ਤੇ ਚਮੇਲੀ ਦਾ ਤੇਲ, ਜੈਸਮੀਨ ਆਇਲ ਕਹਿੰਦੇ ਦਲੀਏ ਬੰਦੇ, ਚਮੇਲੀ ਦਾ ਤੇਲ, ਜੈਸਮੀਨ ਆਇਲ, ਇਹ ਬਰਾਬਰ ਤੁਸੀਂ ਮਿਕਸ ਕਰਕੇ ਇੱਕ ਸ਼ੀਸ਼ੀ में ਰੱਖ ਲਓ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਤੁਲਸੀ ਦੇ ਰਸ ਦੇ ਵਿੱਚ ਮਾਜੂ ਫਲ ਪੀ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਓ ਜਿੱਥੇ ਖੁਰਕ ਜਾਂ ਖਾਜ ਖੂਜ ਜੀ ਸਾਰੀ ਹੁੰਦੀ ਆ। ਜਿਹੜੇ ਕੋਲੈਸਟਰੋਲ ਵਾਸਤੇ ਪੁੱਛਦੇ, ਕੋਲੈਸਟਰੋਲ ਵਾਸਤੇ ਇਹ ਤਾਂ ਤੁਸੀਂ ਆਪਣੇ ਅਦਰਕ ਲਸਣ ਇਹਦੀ ਚਟਨੀ ਜੀ ਬਣਾ ਕੇ ਖਾਣ ਲਾ ਜੋ, ਇਹ ਚੰਗਾ ਰਹਿੰਦਾ ਜੀ ਕੋਲੈਸਟਰੋਲ ਵਾਸਤੇ ਜੀ। ਅਨਾਰ ਦਾ ਜੂਸ ਵਧੀਆ ਚੀਜ਼ ਹੈਗੀ ਜੀ। ਫਿਰ ਜਿਹੜੇ ਕਾਲੇ ਛੋਲੇ ਹੁੰਦੇ ਭੁੰਨੇ ਵੇ, ਇਹ ਮੁੱਠੀ ਦੋ ਮੁੱਠੀਆਂ ਤੁਸੀਂ ਖਾ ਲਿਆ ਕਰੋ, ਇਹ ਕੋਲੈਸਟਰੋਲ ਨੂੰ ਬਹੁਤ ਛੇਤੀ ਘਟਾਉਂਦੇ ਜੀ ਜਿਹੜੇ ਕਾਲੇ ਛੋਲੇ। ਤੇ ਔਰਾ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਇੱਕ ਚਮਚਾ ਉਹਦੇ ਦਾ ਪਾਊਡਰ, ਅੱਧਾ ਚਮਚਾ ਹਲਦੀ ਦਾ, ਇਹ ਮਿਕਸ ਕਰਕੇ ਖਾਣ ਲਾ ਜੋ, ਇਹ ਵੀ ਸਾਰੇ ਨਾਲ ਜਿਸ ਤਰ੍ਹਾਂ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਅਜਨਾ ਪਾਊਡਰ ਵਧੀਆ ਚੀਜ਼ ਹੈਗੀ ਜੀ। ਅਜਨਾ ਪਾਊਡਰ ਤੁਸੀਂ ਲੈ ਸਕਦੇ ਹੈਗੇ, ਚਾਹੇ ਚਾਹ ਬਣਾ ਕੇ ਪੀ ਲਓ ਉਹਦੀ, ਚਾਹੇ ਮੂੰਹ ਲੈ ਲਓ। ਅਜਨਾ ਦੇ ਵੈਸੇ ਕੈਪਸੂਲ ਵੀ ਮਿਲ ਜਾਂਦੇ ਜੇ ਕੋਈ ਨਹੀਂ ਪਾਊਡਰ ਲੈਣਾ ਮੰਗਦਾ, ਉਹ ਕੈਪਸੂਲ ਵੀ, ਇੱਕ ਕੈਪਸੂਲ ਸਵੇਰ ਨੂੰ ਖਾ ਲਿਆ, ਇੱਕ ਸ਼ਾਮ ਨੂੰ ਖਾ ਲਿਆ, ਇਹ ਵਧੀਆ ਚੀਜ਼ ਹੈਗੀ ਕੋਲੈਸਟਰੋਲ ਵਾਸਤੇ। ਨਹੀਂ ਤਾਂ ਆਪਣੇ ਸੁੱਕੇ ਜਿਹੜੇ ਔਲੇ ਹੁੰਦੇ ਉਹੀ ਚਮਚੇ ਦਾ ਪਾਊਡਰ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਲਿਆ, ਸਵੇਰ ਨੂੰ ਉੱਠ ਕੇ ਪਾ ਲਿਆ, ਪੀ ਲਿਆ। ਫਿਰ ਸਾਥ ਹੀ ਇਸਬਗੋਲ ਵਧੀਆ ਚੀਜ਼ ਹੈ, 2 ਚਮਚੇ ਤੁਸੀਂ ਉਹ ਰੋਜ਼ ਖਾਈ ਚੱਲੋ, ਇਹ ਕੋਲੈਸਟਰੋਲ ਨੂੰ ਘਟਾ ਦਿੰਦੇ ਹੈਗੇ ਜੀ। ਐਲੋਵੀਰੇ ਦਾ ਜੂਸ ਘਟਾ ਦਿੰਦਾ ਹੈਗਾ ਕੋਲੈਸਟਰੋਲ ਨੂੰ। ਮੇਥੀ ਘਟਾ ਦਿੰਦੀ ਹੈਗੀ, ਮੇਥੀ ਤਾਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਪਾਣੀ ਪੀ ਲਓ, ਗਲੇ ਮੇਥੀ ਖਾ ਲਓ, ਇਹ ਵਧੀਆ ਚੀਜ਼ ਹੈਗੀ, ਕੋਲੈਸਟਰੋਲ ਘਟਾ ਦਿੰਦੇ। ਅੱਗੇ ਪੁੱਛਦੇ ਸੀਗੇ ਆਪਣੇ ਜੇ ਕਹਿੰਦੇ ਆਵਾਜ਼ ਜੀ ਨਹੀਂ ਨਿਕਲ, ਜਿਹਦੇ ਨਾਲ ਗਲਾ ਜਿਹਾ ਬੈਠਿਆ ਵਾ ਸੀਗਾ, ਉਹ ਆਪਣੇ ਜਾਮਨ ਦੀ ਗੁਠਲੀਆਂ ਜਿਹੜੀਆਂ ਲੈਣੀਆਂ, ਸੌਂਫ ਤੇ ਨੂਣ, ਇਹ ਬਰਾਬਰ ਚੀਜ਼ਾਂ ਲੈ ਲੈਣੀਆਂ ਹੈਗੀਆਂ। ਉਹਦੇ ਵਿੱਚੋਂ ਥੋੜਾ ਸ਼ਹਿਦ ਪਾ ਕੇ ਮੋਟੀਆਂ ਜਿਹਾ ਬੇਰ ਦੇ ਦਾਣੇ ਗੁੱਲੀਆਂ ਹੁੰਦੀਆਂ, ਉੱਡੀਆਂ ਗੋਲੀਆਂ ਜਿਹੀਆਂ ਬਣਾ ਲਓ, ਉਹ ਗੋਲੀ ਮੂੰਹਾਂ ਪਾ ਕੇ ਚੁੱਸੀ ਚੱਲੋ, ਸਾਰੀ ਜਿਹੜਾ ਗਲਾ ਰੁਕਿਆ ਵਾ ਹੈਗਾ, ਆਵਾਜ਼ ਨਹੀਂ ਨਿਕਲਦੀ ਜਾਂ ਸੁੱਜਿਆ ਵਾ ਗਲਾ ਹੈਗਾ, ਉਹ ਆਪਣੇ ਠੀਕ ਹੋ ਜਾਊਗਾ ਜੀ। ਜਿਹੜੇ ਆਪਣੇ ਮਿਰਗੀ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਲੈਣਾ ਹੈਗਾ ਅਕਰਕਰਾ 60 ਗ੍ਰਾਮ, ਮਿਰਗੀ ਦਾ ਦੌਰਾ ਜਿਹਾ ਪੈਂਦਾ ਹੈਗਾ। ਸਿਰਕਾ ਲੈਣਾ ਹੈਗਾ 60 ਗ੍ਰਾਮ, ਸ਼ਹਿਦ ਲੈਣਾ ਹੈਗਾ 85 ਗ੍ਰਾਮ। ਇਹ ਆਪਣੇ ਇੱਕ ਬੋਤਲ ਸ਼ੀਸ਼ੀ में ਪਾ ਕੇ ਉਹ ਜਾਮ ਜਿਹਾ ਗਰਮ ਬਣ ਜਾਊਗਾ ਸਾਰਾ, ਇਹ ਉਸ ਤਰ੍ਹਾਂ ਬਣਾ ਲੈਣਾ ਤੁਸੀਂ, ਉਹਦਾ ਤੁਸੀਂ ਆਪਣੇ 1 ਚਮਚਾ ਰੋਜ਼ ਖਾਈ ਚੱਲੋ। ਫਿਰ ਮਿਰਗੀ ਵਾਲੇ ਨਾਲ ਅੰਗੂਰਾਂ ਦਾ ਰਸ ਬਹੁਤ ਵਧੀਆ ਚੀਜ਼ ਹੈ, ਅੰਗੂਰਾਂ ਦਾ ਜੂਸ ਤੁਸੀਂ ਆਪਣੇ ਅੱਧਾ ਗਲਾਸ ਸਵੇਰ ਨੂੰ, ਅੱਧਾ ਗਲਾਸ ਸ਼ਾਮ ਨੂੰ ਪੀ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਲਸਣ ਇਹਦੇ ਵਿੱਚੋਂ ਵਧੀਆ ਚੀਜ਼ ਹੈਗਾ ਜੀ, 2-3 ਕਲੀਆਂ ਲਸਣ ਦੀਆਂ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਤੁਸੀਂ ਜਿਹੜੇ ਰੀਠੇ ਹੁੰਦੇ, ਰੀਠੇ ਉਹਨਾਂ ਦੇ ਜਿਹੜੇ ਛਿੱਲਕ ਹੁੰਦੇ ਉਹ ਤੁਸੀਂ ਆਪਣੇ ਬਰੀਕ ਪੀਸ ਲੈਣੇ ਤੇ ਉਹ ਕੱਪੜ ਛਾਨ ਕਰ ਲੈਣੇ, ਉਹਦੀ ਆਪਣੇ ਨਸਵਾ ਲੈਣੀ ਹੈ ਜੀ, ਜਦੋਂ ਮਿਰਗੀ ਪੈਂਦੀ ਉਹ ਵੀ, ਇਹ ਵੀ ਬਹੁਤ ਛੇਤੀ ਫਰਕ ਪਾਉਂਦੇ ਹੈ ਜੀ। ਇਹਦੇ ਨਾਲ ਛਿੱਕਾਂ ਕਰਾਰੀਆਂ ਛਿੱਕਾਂ ਜਿਹੀਆਂ ਆ ਜਾਂਦੀਆਂ, ਜੋ ਕੁਛ ਅੰਦਰ ਹੁੰਦਾ ਪ੍ਰੈਸ਼ਰ ਜਾਂ ਉਹ ਨਿਕਲ ਜਾਂਦਾ ਹੈਗਾ ਇਹਦਾ ਮਤਲਬ। ਹੁਣ ਚੱਲਦੇ ਹਾਂ ਆਪਾਂ ਜਿਹੜੇ ਉਹਨੇ ਨਜ਼ਲੇ, ਅੱਜ ਕੱਲ੍ਹ ਜਿਹੜਾ ਜੇ ਤੁਹਾਨੂੰ ਖਾਂਬਾ ਜਿਹਾ ਲਾ ਕੇ ਬੁਖਾਰ ਚੜ੍ਹਦਾ ਹੈਗਾ ਜੀ ਆਪਣੇ, ਤਾਂ 20 ਕਾਲੀਆਂ ਮਿਰਚਾਂ ਪਾਣੀ ਦੇ ਵਿੱਚ ਉਬਾਲ ਕੇ ਉਹ ਤੁਸੀਂ ਤੇ ਥੋੜੀ ਉਹਨੇ ਜੇ ਕਹੇ ਤਾਂ 1 ਚੁਟਕੀ ਫਟਕੜੀ ਵੀ ਵਿੱਚੋਂ ਮਿਕਸ ਕਰਕੇ ਇਹ ਪੀ ਲਿਆ ਕਰੋ, ਥੋੜਾ ਕੰਬ ਫੱਟ ਉਤਰ ਜੂਗਾ ਜੇ ਕਾਂਬਾ ਜਿਹਾ ਲਾ ਕੇ ਤੁਹਾਨੂੰ ਬੁਖਾਰ ਚੜ੍ਹਦਾ ਇਹਦੇ ਵਿੱਚ, ਇਹ ਤੁਸੀਂ ਆਪਣੇ ਟਰਾਈ ਕਰ ਸਕਦੇ। ਜਾਂ ਫਿਰ ਤੁਸੀਂ ਆਪਣੇ ਸੁੱਕੇ ਪੁਦੀਨੇ ਦੀ ਜਾਂ ਹਰਾ ਪੁਦੀਨਾ ਭਾਵੇਂ 10 ਪੱਤੇ 10-12 ਪੱਤੇ, ਜੇ ਸੁੱਕਾ ਹੈਗਾ ਤਾਂ ਅੱਧਾ ਚਮਚਾ, ਇਹਦੀ ਚਾਹ ਜੀ ਉਬਾਲ ਕੇ ਤੁਸੀਂ ਥੋੜਾ ਲੂਣ ਪਾ ਕੇ ਇਹ ਪੀ ਲਓ। ਇਹ ਨਜ਼ਲੇ ਜ਼ੁਕਾਮ ਵਾਸਤੇ ਜਿਸ ਤਰ੍ਹਾਂ ਠੰਡ ਜੀ ਲੱਗ ਜਾਂਦੀ ਹੈ ਤਾਂ ਵਧੀਆ ਚੀਜ਼ ਹੈਗੀ ਜੀ। ਫਿਰ ਤੁਲਸੀ ਦੇ ਪੱਤਿਆਂ ਦੀ ਚਾਹ ਵਧੀਆ ਚੀਜ਼, ਤੁਲਸੀ ਦੇ ਪੱਤੇ ਪਾ ਲਓ, ਥੋੜੀ ਸੁੰਡ ਪਾ ਲਈ, ਕਾਲੀ ਮਿਰਚਾਂ ਪਾ ਲਈਆਂ, ਇਹ ਵਧੀਆ ਚੀਜ਼ ਹੈਗੀ, ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਜ਼ੁਕਾਮ ਜਿਹਾ ਹੋਇਆ ਵਾ, ਇਕੱਲੇ ਜ਼ੁਕਾਮ ਜਿਹਾ ਤੁਹਾਨੂੰ ਹੋਇਆ ਵਾ, ਤਾਂ ਰਾਈ ਦੇ ਤੇਲ ਦੀ ਤੁਸੀਂ ਆਪਣੇ ਪੈਰਾਂ ਦੇ ਉੱਤੇ ਮਾਲਿਸ਼ ਕਰਨੀ ਜੀ, ਪੈਰਾਂ ਦੇ ਉੱਤੇ ਥੱਲੇ ਪਤਲੀਆਂ ਤੇ ਇਹ ਮਾਲਿਸ਼ ਕਰੋ, ਥੋੜਾ ਜਿਹਾ ਨੱਕ ਬਹਿੰਦਾ ਹੋਵੇ ਇਹ ਆਪਣੇ ਹਟ ਜਾਂਦਾ ਜੀ। ਰਾਈ ਦੇ ਤੇਲ ਦੀ ਪੈਰਾਂ ਨੂੰ ਥੱਲੇ ਮਾਲਿਸ਼ ਕਰਨੀ ਹੈਗੀ, ਪਤਲੀਆਂ ਦੇ ਨੱਕ ਬਹਿੰਦਾ ਇਹਦੇ ਨਾਲ ਹਟ ਜਾਂਦਾ ਹੈਗਾ। ਫਿਰ ਅੰਜੀਰ ਜਿਹੜੇ ਫਿੱਗ ਹੁੰਦੇ ਹੈਗੇ, 2-3 ਫਿੱਗ ਤੁਸੀਂ ਆਪਣੇ ਪਾਣੀ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ।
ਪਿੱਛੇ ਦੇ ਆਪਣੇ ਫਿੱਗ ਖਾ ਲਏ, ਇਹਦੇ ਨਾਲ ਵੀ ਆਪਣੇ ਜਿਹੜਾ ਫਲੂ ਆ ਛੇਤੀ ਠੀਕ ਹੋ ਜਾਂਦਾ, ਜ਼ੁਕਾਮ ਜਿਹੜਾ ਹੁੰਦਾ। ਤੇ ਇਹਦੇ ਨਾਲ ਜਿਹੜੀ ਫੇਫੜਿਆਂ ਦੀ ਕਮਜ਼ੋਰੀ ਹੈ ਸਾਰੀ ਉਹ ਵੀ ਦੂਰ ਹੋ ਜਾਂਦੀ ਹੈ ਜੀ ਫਿੱਗਾਂ ਨਾਲ। ਵਧੀਆ ਚੀਜ਼ ਹੈਗੀ। ਜੇ ਸਾਰੇ ਆਪਣੇ ਖਾਂਸੀ ਹੈਗੀ ਤੁਹਾਨੂੰ ਇਹ ਬਲਗਮ ਜੀ ਹੈ, ਖਾਂਸੀ ਜੀ ਹੈਗੀ ਇਹ, ਤਾਂ ਇਹਦੇ ਵਿੱਚੋਂ ਮਗਾਂ, ਕਾਲੀ ਮਿਰਚਾਂ, ਸੁੰਡ, ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਲੈਣਾ ਹੈਗਾ ਜੀ। ਜੇ ਸਾਰੇ ਅੰਦਰ ਬਲਗਮ ਜੀ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਇੱਕ ਤਿਰਫਲਾ ਪਾਊਡਰ, ਜੇ ਸਾਰੇ ਬਲਗਮ ਜੰਮੀ ਵੀ ਹੈ, ਖੰਘ ਜੀ ਆਉਂਦੀ, ਇਹ ਆਪਣੀ ਵਾਈਫ ਨੂੰ ਦਿੰਦਾ ਜੀ ਮੈਂ। 2 ਮਹੀਨੇ ਹੋ ਗਏ ਨਹੀਂ ਆਏ ਸਾਲ, ਜਿਸ ਤਰ੍ਹਾਂ ਕ੍ਰਿਸਮਿਸ ਦੇ ਟਾਈਮ ਨੂੰ ਦਸੰਬਰ ਠੰਡ ਚੜੀ ਨਹੀਂ ਤੇ ਇਹਨੂੰ ਖੰਘ ਸਟਾਰਟ ਹੋਈ ਨਹੀਂ, ਐ ਹੁੰਦਾ ਸੀਗਾ ਇਹਦਾ। ਤੇ ਐਤਕੀ ਮੈਂ ਇਹਨੂੰ ਦਿੱਤਾ ਜੀ ਆਪਣੇ ਅਕਤੂਬਰ ਨਵੰਬਰ ਤੋਂ ਹੀ ਸਟਾਰਟ ਕਰਤਾ ਸੀਗਾ ਨਾ ਮੈਂ, ਤਾਂ ਹੁਣ ਸਟਾਰਟ ਕਰ ਲਿਆ ਇਹ ਤਿਰਫਲਾ ਪਾਊਡਰ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਆਪਣੇ ਦੇਣਾ ਹੈਗਾ। ਜੇ ਜ਼ਿਆਦਾ ਤਾਂ ਤੁਸੀਂ 2 ਟਾਈਮ ਵੀ ਲੈ ਸਕਦੇ, ਨਹੀਂ ਤਾਂ ਇਹ ਤਾਂ 1 ਟਾਈਮ ਲੈ ਲੈਂਦੀ ਹੈਗੀ। ਐਤਕੀ ਨੂੰ ਜਮਾਂ ਤੇ ਖੰਘ ਦਾ ਅਟੈਕ ਨਹੀਂ, ਜਿਸ ਤਰ੍ਹਾਂ ਬਲਗਮ ਜੰਮੀ ਨਹੀਂ ਹੈਗੀ, ਨਹੀਂ ਤਾਂ ਆਏ ਸਾਲ ਹੋ ਗਏ ਐਂ ਹੁੰਦਾ ਸੀਗਾ ਇਹਦੇ ਨਾਲ। ਜਾਂ ਬੈਕ ਫੀਡ ਸਮਝ ਲਓ ਇਹਦੀ। ਜਾਂ ਫਿਰ ਜਿਹੜੇ ਸ਼ਲਗਮ ਹੁੰਦੇ ਉਹ ਤੁਸੀਂ ਆਪਣੇ ਉਬਾਲ ਕੇ ਆਪਣੇ ਪੀ ਸਕਦੇ ਹੈਗੇ, ਉਹਨਾਂ ਦਾ ਸੂਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਕਰੋ। ਫਿਰ ਬਲਗਮ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ, ਜਿਹਨਾਂ ਬਲਗਮ ਜੰਮੀ ਵੀ ਹੈਗੀ ਉਹ ਤੁਸੀਂ ਸਰੰਜਾਂ ਲੈਣੀਆਂ ਹੈਗੀਆਂ, ਸਰੰਜਾਂ ਮਿੱਠੀਆਂ, ਐਂ ਕਹਿੰਦੇ ਜੀ ਮਿੱਠੀਆਂ ਸਰੰਜਾਂ, ਤੇ ਮਗਾਂ ਇਹ 50-50 ਗ੍ਰਾਮ ਤੁਸੀਂ ਲੈ ਲੈਣੀਆਂ ਹੈਗੀਆਂ। ਤੇ 50 ਗ੍ਰਾਮ ਵਿੱਚ ਘਾਹ ਦਾ ਗੁੱਦਾ ਪਾਉਣਾ ਇਹਨਾਂ ਦੇ ਵਿੱਚ, ਪਹਿਲਾਂ ਪੀ ਲੈਣਾ ਹੈਗਾ ਇਹਨਾਂ ਨੂੰ, ਪੀ ਕੇ ਪਾਊਡਰ ਬਣਾ ਲਓ। ਫਿਰ 50 ਗ੍ਰਾਮ ਗੁੱਦਾ ਪਾ ਕੇ ਐਨ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਜਿਹਾ ਕਰ ਦੇਣਾ ਹੈਗਾ, ਚਾਹੇ ਮਿਕਸੀ ਮਾ ਪਾ ਕੇ ਕਰ ਲਓ ਚਾਹੇ ਉਹ। ਤੇ ਇਹਦੇ ਵਿੱਚ ਤੁਸੀਂ ਆਪਣੇ ਫਿਰ ਜਿਸ ਤਰ੍ਹਾਂ ਛੋਲੇ ਦੇ ਦਾਣੇ ਜਿੱਦੇ ਹੁੰਦੇ ਗੋਲੀਆਂ, ਇਹ ਬਣਾ ਲੈਣੀਆਂ ਇਹਦੀਆਂ, ਜਾਂ ਗੋਲੀਆਂ ਵੱਟ ਕੇ ਤੁਸੀਂ ਆਪਣੇ 1 ਗੋਲੀ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ ਐਂ ਚੂਸ ਲੈ ਕਰੋ। ਤੇ ਆਪਣੇ ਐਨ ਵਧੀਆ ਛਾਤੀ ਵਾਸਤੇ ਵਧੀਆ ਚੀਜ਼ ਹੈਗੀ ਇਹ। ਬਾਈ ਚਾਂਸ ਜੇ ਤੁਹਾਡੀ ਛਾਤੀ ਮਾ ਹੁਣ ਤੁਹਾਨੂੰ ਐਂ ਹੋਵੇ ਦਰਦ ਜਾਂ ਫੀਲ ਹੁੰਦਾ ਹੈਗਾ ਸਾਰੇ ਵੀ ਛਾਤੀ ਮੇਰੀ ਦੁਖਦੀ ਹੈਗੀ, ਤਾਂ 2 ਮਣੱਕੇ ਲੈਣੇ ਹੈਗੇ ਤੁਸੀਂ, ਉਹਨਾਂ ਦੇ ਬੀਜ ਕੱਢ ਲੈਣੇ ਹੈਗੇ। ਤੇ ਉਹਦੇ ਵਿੱਚ ਜਿੰਨੀ ਕੁ ਬੀਜ ਦੀ ਜਗ੍ਹਾ ਹੋਗੀ ਥੋੜ੍ਹੀ 3-4 ਚੌਲਾਂ ਦੇ ਦਾਣੇ ਹਿੰਗ ਪਾ ਦੇਣੀ ਹੈਗੀ ਉਹਦੇ ਵਿੱਚ ਮਣੱਕੇ। ਉਹ ਮਣੱਕੇ ਤੁਸੀਂ ਆਪਣੇ ਮੂੰਹ ਪਾ ਕੇ ਆਪਣੇ ਚੂਸ ਲਓ ਜਾਂ ਖਾ ਲਓ, ਜੋ ਤਰ੍ਹਾਂ ਜੀ ਕਰਦਾ ਉਹ ਤੁਸੀਂ ਆਪਣੇ ਕਰ ਲਓ। ਇਹਦੇ ਨਾਲ ਜਿਹੜਾ ਸਾਰਾ ਛਾਤੀ ਮਾ ਦਰਦ ਹੁੰਦਾ ਉਹ ਆਪਣੇ ਵਧੀਆ ਚੀਜ਼ ਨਿਕਲ ਜਾਂਦਾ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਜਵੈਨ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੈਗੇ, ਉਹ ਵੀ ਆਪਣੇ ਵਧੀਆ ਚੀਜ਼ ਹੈਗੀ ਜਵੈਨ ਦੀ ਚਾਹ। ਜੇ ਛਾਤੀ ਮਾ ਦਰਦ ਜਾਂ ਫੀਲ ਹੁੰਦਾ ਉਹ ਤੁਸੀਂ ਆਪਣੇ ਘਟਾ ਲੈ ਸਕਦੇ ਹੈ। ਫਿਰ ਤੁਸੀਂ ਨਹੀਂ ਤਾਂ ਮਲੱਠੀ, ਜੇ ਥਰੀ ਬਲਗਮ ਜੰਮੀ ਹੈਗੀ ਅੱਧਾ ਚਮਚਾ ਮਲੱਠੀ ਦਾ ਲੈ ਲਓ, 1 ਚਮਚਾ ਆਪਣੇ ਸ਼ਹਿਦ ਦਾ, ਉਹਦੇ ਵਿੱਚ ਮਿਕਸ ਜਿਹਾ ਕਰਕੇ ਹੌਲੀ ਹੌਲੀ ਆਪਣੇ ਚੂਸੀ ਚੱਲੋ, ਉਂਗਲੀ ਨਾਲ ਮੂੰਹ ਤੇ ਲਗਾ ਲਿਆ, ਜੀਭ ਤੇ ਰੱਖ ਲਈ, ਹੌਲੀ ਹੌਲੀ ਅੰਦਰ ਆਪਣੇ ਕਰੀ ਚੱਲੋ। ਇਹਦੇ ਨਾਲ ਵੀ ਖਾਂਸੀ ਜਿਹੜੀ ਆਪਣੇ ਬਾਹਰ ਨਿਕਲ ਜਾਂਦੀ ਹੈ। ਜਾਂ ਫਿਰ 10 ਗ੍ਰਾਮ ਤੁਸੀਂ ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ, 10 ਗ੍ਰਾਮ ਮਗਾਂ ਲੈਣੀਆਂ ਹੈਗੀਆਂ, ਇਹ ਪੀ ਕੇ ਰੱਖ ਲਓ ਤੁਸੀਂ। ਇਹਦੇ ਵਿੱਚ ਅੱਧਾ ਚਮਚਾ ਮਿਕਸਚਰ ਦਾ ਤੇ ਥੋੜਾ ਜਿਹਾ ਸ਼ਹਿਦ ਪਾ ਕੇ ਇਹ ਚੱਟੀ ਚੱਲੋ, ਇਹਦੇ ਨਾਲ ਵੀ ਆਪਣੇ ਵਧੀਆ ਚੀਜ਼ ਹੈ। ਬਾਕੀ ਇਹਦੇ ਵਾਸਤੇ ਜਿਹੜਾ ਬਲਗਮ ਜਾਂ ਖੰਘ ਜੀ ਹੈਗੀ, ਨਾਰੀਅਲ ਦਾ ਪਾਣੀ ਬਹੁਤ ਵਧੀਆ ਚੀਜ਼ ਹੈ। ਇਹਦੇ ਵਿੱਚੋਂ ਇਹ ਮੈਂ ਪੜ੍ਹਿਆ ਸੀਗਾ, ਇਹ ਨਾਰੀਅਲ ਦਾ ਪਾਣੀ ਤੁਸੀਂ ਪੀਓ, ਖੰਘ ਨੂੰ ਵੀ ਹਟਾ ਦਿੰਦਾ, ਬਲਗਮ ਨੂੰ ਵੀ, ਤੇ ਜਿਹੜੇ ਫੇਫੜਿਆਂ ਦੇ ਵਿੱਚ ਸਾਰੇ ਕੋਈ ਸਾਹ ਲੈਣੇ में ਤਕਲੀਫ ਹੈ ਜਾਂ ਕੋਈ ਹੈਗੀ ਉਹ ਵੀ ਆਪਣੇ ਠੀਕ ਕਰ ਦਿੰਦਾ ਇਹ। ਉਹਨੇ ਫਿਰ ਖਾਂਸੀ ਵਾਸਤੇ ਬਲਗਮ ਵਾਸਤੇ ਤੁਸੀਂ ਲੈ ਸਕਦੇ ਹੈਗੇ ਤੁਲਸੀ ਲੈਣੀ ਹੈਗੀ 50 ਗ੍ਰਾਮ, ਤੇ ਹਰੜਾਂ 50 ਗ੍ਰਾਮ, ਜਿਹੜੀ ਪੀਲੀਆਂ ਹਰੜਾਂ ਹੁੰਦੀ ਪੀਲੀ ਹਰੜ ਲੈਣੀ, ਤੇ ਮਿਸ਼ਰੀ 50 ਗ੍ਰਾਮ। ਇਹਨਾਂ ਦਾ ਤੁਸੀਂ ਪਾਊਡਰ ਜਿਹਾ ਬਣਾ ਕੇ 1 ਚਮਚਾ ਤੁਸੀਂ ਆਪਣੇ ਇਹਦਾ ਤੇ ਥੋੜਾ ਸ਼ਹਿਦ ਇਹ ਮਿਕਸ ਕਰਕੇ ਉਂਗਲੀਆਂ ਨਾਲ ਚੱਟ ਲਿਆ ਕਰੋ, ਇਹ ਵੀ ਖਾਂਸੀ ਵਾਸਤੇ ਜੀ। ਜਾਂ ਫਿਰ ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਹਲਦੀ ਲੈਣੀ ਹੈਗੀ ਤੁਸੀਂ, ਤੇ ਇਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਆਪਣੇ ਸੁੰਡ, ਤੇ ਇਹਦੇ ਵਿੱਚੋਂ ਲੈਣੀ ਹੈਗੀ ਕਾਲੀ ਮਿਰਚ, ਅਦਰਕ, ਸੁੰਡ ਤੇ ਕਾਲੀ ਮਿਰਚ, ਤਿੰਨੇ ਚੀਜ਼ਾਂ ਬਰਾਬਰ ਲੈ ਇੱਕ ਅੱਧਾ ਚਮਚਾ ਇਹਦਾ, ਤੇ ਚਾਹੇ ਤਾਂ ਉਹ ਪੱਕੀ ਤੁਸੀਂ ਲੈ ਲਓ, ਨਹੀਂ ਪੱਕੀ ਲੈਣ ਜੀ ਕਰਦਾ ਤਾਂ ਅੱਧਾ ਚਮਚਾ ਸ਼ਹਿਦ ਦਾ ਮਿਲਾ ਕੇ ਉਹ ਤੁਸੀਂ ਚੱਟ ਲਓ। ਇਹ ਵੀ ਜਦੋਂ ਸਾਹ ਆਇਆ ਰੁਕਦਾ ਵੀ, ਸਾਹ ਆਣੇ ਮੈਂ ਬਹੁਤ ਤਕਲੀਫ ਹੈ, ਇਹ ਐਨ ਪੱਕਾ 100% ਗਰੰਟੀ ਵਾਲਾ ਇਲਾਜ ਹੈ ਜੀ। ਇਹ ਤੁਸੀਂ ਆਪਣੇ ਲੈ ਸਕਦੇ ਹੋ। ਅੱਗੇ ਚੱਲਦੇ ਹੈਗੇ ਆਪਣੇ ਜਿਹੜੇ ਦਿਮਾਗੀ ਵਾਸਤੇ ਕਹਿੰਦੇ ਸੀਗੇ ਦਿਮਾਗ ਦੀ ਕਮਜ਼ੋਰੀ ਹੈ, ਉਹ ਤੁਸੀਂ ਆਪਣੇ ਤ੍ਰਿਫਲਾ ਚੂਰਨ ਇਹਦੇ ਲੈਣਾ ਜੀ 1 ਚਮਚਾ। 1 ਚਮਚਾ ਤੁਸੀਂ ਲੈਣਾ ਹੈਗਾ ਅਦਰਕ ਦਾ ਰਸ, 1 ਚਮਚਾ ਲੈਣਾ ਹੈਗਾ ਤੁਸੀਂ ਸ਼ਹਿਦ। ਇਹ ਤਿੰਨੇ ਚੀਜ਼ਾਂ ਤੁਸੀਂ ਮਿਕਸ ਕਰਕੇ ਖਾਣੀਆਂ। 1 ਚਮਚਾ ਤ੍ਰਿਫਲਾ ਪਾਊਡਰ, ਅਦਰਕ ਦਾ ਰਸ 1 ਚਮਚਾ, 1 ਚਮਚਾ ਇਹ ਤੁਸੀਂ ਉਹਨੇ ਲੈ ਸਕਦੇ ਹੋ। ਇਹਦੇ ਵਿੱਚੋਂ ਫਿਰ ਮੈਮਰੀ ਵਾਸਤੇ ਜਾਂ ਦਿਮਾਗ ਦੀ ਕਮਜ਼ੋਰੀ, ਤੁਹਾਡੀ ਦਿਮਾਗੀ ਕਮਜ਼ੋਰੀ ਵਾਸਤੇ ਔਲਾ ਚੰਗਾ ਰਹਿੰਦਾ ਖਾਣਾ। ਇਹਦੇ ਵਿੱਚੋਂ ਔਲੇ ਦਾ ਮੁਰੱਬਾ ਖਾ ਲਓ ਜਾਂ ਸੁੱਕਾ ਔਲਾ ਖਾ ਲਓ, ਸਿਓ ਦਾ ਮੁਰੱਬਾ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੌਂਫ ਤੇ ਮਿਸ਼ਰੀ, ਇਹ ਵਧੀਆ ਚੀਜ਼ ਹੈਗੀ। 2 ਬਰਾਬਰ ਲੈਣੀਆਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਤੁਸੀਂ ਇਹ ਖਾ ਸਕਦੇ ਹੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 1 ਚਮਚਾ ਤੁਸੀਂ ਸੁੱਕਾ ਧਨੀਆ ਲੈਣਾ ਹੈ, ਤੇ 1 ਥੋੜੇ ਜਿਹੇ ਉਹਨੇ ਲੈਣੇ ਹੈਗੇ ਕਾਲੇ ਛੋਲੇ ਜਿਹੜੇ ਭੁੰਨੇ ਹੋਏ 5 ਚਮਚੇ। 1 ਚਮਚਾ ਸੁੱਕਾ ਧਨੀਆ, 5 ਚਮਚੇ ਉਹਨੇ ਕਾਲੇ ਛੋਲੇ ਭੁੰਨੇ ਹੋਏ, ਤੇ ਉਹਨੇ ਥੋੜੀ ਖੰਡ ਪਾ ਕੇ, ਤੇ 1 ਚਮਚਾ ਦੇਸੀ ਘੀ ਦਾ ਪਾ ਕੇ ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ। ਇਹ ਵੀ ਸਾਰੀ ਦਿਮਾਗ ਦੀ ਜ਼ਰੂਰੀ ਹੈਗੀ ਹੈ, ਤੁਹਾਨੂੰ ਦਿਮਾਗ ਭਾਰੀ ਰਹਿੰਦਾ, ਸਿਰ ਭਾਰੀ ਰਹਿੰਦਾ, ਮੈਮਰੀ ਸਾਰੀ
ਉਹਦੇ ਵਾਸਤੇ ਵਧੀਆ ਚੀਜ਼। ਜਾਂ ਬ੍ਰੇਨ ਟੌਨਿਕ ਹੈਗਾ ਜੀ, ਕਿਸੇ ਹੈਗੀਆਂ ਇੱਕ ਤਾਂ ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ 15 ਗ੍ਰਾਮ, ਇਹ ਵੀ ਬ੍ਰੇਨ ਵਾਸਤੇ ਹੀ ਹੈਗੀ। ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਕੁਜਾ ਮਿਸ਼ਰੀ ਲੈਣੀ ਹੈਗੀ 300 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ 1 ਚਮਚਾ ਰੋਜ਼ ਆਪਣੇ ਖਾ ਲਿਆ ਕਰੋ। ਇਹ ਵੀ ਬ੍ਰੇਨ ਵਾਸਤੇ ਬਹੁਤ ਵਧੀਆ ਚੀਜ਼। ਦੂਸਰਾ ਹੈਗਾ 5 ਬਦਾਮ ਤੁਸੀਂ ਲੈਣੇ ਹੈਗੇ, 5 ਸੌਗੀ ਦੇ ਦਾਣੇ, 5 ਕਾਲੀਆਂ ਮਿਰਚਾਂ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਪਾ ਕੇ ਚੱਬ ਲੀਆਂ ਖੱਟ ਹੋ ਜੂਗਾ, ਇਹਦੇ ਨਾਲ ਵੀ ਠੀਕ ਰਹਿੰਦੀ ਹੈਗੀ। ਜੇ ਕੋਈ ਇੰਡੀਆ ਹੈਗਾ ਭਾਈ, ਜਿਹਦਾ ਇੱਥੇ ਤਾਂ ਮਿਲ ਜੇ ਕੋਈ ਇੰਡੀਆ ਜਾਂਦਾ ਹੁੰਦਾ ਆ, ਕੋਈ ਇੰਡੀਆ ਵਾਲੇ ਨੇ ਯੂਜ਼ ਕਰਨੀ ਹੈਗੀ ਦਿਮਾਗੀ ਕਮਜ਼ੋਰੀ ਵਾਸਤੇ, ਜਿਹੜੇ ਪਿੱਪਲ ਦਾ ਦਰਖਤ ਹੁੰਦਾ ਉਹਦੀ ਛਿੱਲ ਲੈਣੀ ਹੈਗੀ। ਪਿੱਪਲ ਦੇ ਦਰਖਤ ਦੀ ਛਿੱਲ ਲੈ ਕੇ ਉਹਨੂੰ ਸੁਕਾ ਲੈਣਾ ਹੈਗਾ, ਪਾਊਡਰ ਬਣਾ ਲਓ ਉਹਦਾ। 1 ਚਮਚੇ ਪਾਊਡਰ ਦਾ ਤੁਸੀਂ ਆਪਣੇ ਚਾਹ ਬਣਾ ਕੇ ਪੀ ਲਿਆ ਕਰੋ। ਹੋਰ ਕੋਈ ਨਹੀਂ ਮਿਲਾਣਾ ਇਹਦੇ ਵਿੱਚੋਂ, ਇਹ ਤੁਸੀਂ ਪੀ ਲਓ। ਆਪਣੇ ਖੰਡ ਮਿਲਾ ਸਕਦੇ, ਜਿਹਨੇ ਸ਼ਾਇਦ ਮਿਲਾਣਾ ਜਾਂ ਖੰਡ ਮਿਲਾਣੀ ਉਹ ਤੁਸੀਂ ਆਪਣੇ ਮਿਲਾ ਸਕਦੇ ਹੈਗੇ ਇਹਦੇ ਵਿੱਚ। ਤੇ ਇਹਦੇ ਵਿੱਚ ਥੋੜਾ ਓਮੇਗਾ 3 ਵਧੀਆ ਚੀਜ਼ ਰਹਿੰਦੀ, ਓਮੇਗਾ 3 ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈ। ਬ੍ਰਹਮੀ ਦਾ ਕੱਲੀ ਬ੍ਰਹਮੀ ਲਈ ਤੁਸੀਂ ਆਪਣੇ ਭਾਵੇਂ 1 ਚਮਚਾ ਲੈ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਫਿਰ ਐਪਲ ਤੁਸੀਂ ਲੈ ਸਕਦੇ ਹੈਗੇ, ਅਲਸੀ ਦਾ ਤੇਲ ਇਹ ਚਮਚਾ ਤੁਸੀਂ ਲੈ ਸਕਦੇ ਹੈਗੇ, ਦਾਲਚੀਨੀ ਦਾ ਤੇਲ ਤੁਸੀਂ 2 ਆਪਣੇ ਬੂੰਦਾਂ ਅਤੇ ਪਤਾਸੇ ਮਾ ਪਾ ਕੇ ਜਾਂ ਖੰਡ ਦੇ ਚਮਚੇ ਮਾ ਪਾ ਕੇ ਲੈ ਲਿਆ ਕਰੋ। ਇਹ ਬ੍ਰੇਨ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਫਿਰ ਅਖਰੋਟ 2 ਅਖਰੋਟ ਦੇ 10-15 ਦਾਣੇ ਸੌਗੀ ਦੇ, ਇਹ ਮਿਕਸ ਕਰਕੇ ਖਾਣ ਲੱਗ ਜਾਓ। ਇਹ ਵੀ ਵਧੀਆ ਚੀਜ਼ ਹੈਗੀ ਤੁਹਾਡੇ ਬ੍ਰੇਨ ਵਾਸਤੇ। ਤੇ ਗ੍ਰੀਨ ਟੀ ਇਹ ਵੀ ਵਧੀਆ ਚੀਜ਼ ਹੈਗੀ ਤੁਹਾਡੇ ਇਹਦੇ ਵਾਸਤੇ। ਜਿਹੜੇ ਕੰਨਾਂ ਵਾਂਗ ਆਵਾਜ਼ਾਂ ਪੁੱਛਦੇ, ਕੰਨਾਂ ਵਿੱਚ ਆਵਾਜ਼ਾਂ ਨਹੀਂ ਆਉਂਦੀਆਂ ਹੈਗੀਆਂ, ਉਹ ਤਾਂ ਆਪਣੇ 1 ਚਮਚਾ ਸੁੰਢ ਦਾ ਤੇ ਗੁੜ ਥੋੜਾ ਜਿਹਾ ਇਹ ਮਿਲਾ ਕੇ ਖਾ ਸਕਦੇ ਹੈਗੇ। ਜਾਂ ਅਦਰਕ ਦਾ ਰਸ ਅਦਰਕ ਦਾ ਰਸ ਲੈਣਾ ਤੇ ਵਿੱਚੋਂ ਥੋੜਾ ਜਿਹਾ ਸੇਂਦਾ ਨੂਣ ਮਿਕਸ ਕਰਕੇ ਇਹ 2 ਬੂੰਦਾਂ ਕੰਨ 'ਚ ਪਾ ਸਕਦੇ ਹੈਗੇ ਤੁਸੀਂ। ਜਾਂ ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਵੀ ਸੇਂਦਾ ਨੂਣ ਮਿਕਸ ਕਰਕੇ ਥੋੜਾ ਜਿਹਾ ਉਹ ਤੁਸੀਂ ਆਪਣੇ ਕੰਨਾਂ 'ਮਾ ਪਾ ਸਕਦੇ ਹੈਗੇ। ਪਿਆਜ਼ ਦਾ ਰਸ 1 ਚਮਚਾ, ਅੱਧਾ ਚਮਚਾ ਗੁਲਾਬ ਜਲ ਦਾ, ਇਹ ਮਿਕਸ ਕਰਕੇ ਤੁਸੀਂ ਆਪਣੇ ਇਹ ਪਾ ਸਕਦੇ ਹੈਗੇ ਕੰਨਾਂ 'ਚ। ਜੇ ਸਾਡੇ ਕੋਲ ਕਾਲੀ ਤੁਲਸੀ ਮਿਲਦੀ ਹੈਗੀ, ਕਾਲੀ ਤੁਲਸੀ ਦਾ ਰਸ ਕੱਢ ਕੇ 2 ਬੂੰਦਾਂ ਉਹ ਕੰਨਾਂ 'ਚ ਤੁਸੀਂ ਆਪਣੇ ਪਾ ਸਕਦੇ ਹੈਗੇ। ਚਲੋ ਠੀਕ ਹੈ ਜੀ, ਅਗਲੇ ਹਫ਼ਤੇ ਸਹੀ। ਬਾਕੀ ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ ਸਰੋਤਿਓ। ਇਸ ਸਨ ਸਾਡੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਸਭ ਨੂੰ ਹੀ